ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਦੀਪਕ ਸ਼ਰਮਾ ਜਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਉਸ ਤੋਂ ਬਾਅਦ ਸਪਾਂਸਰ ਦਾ ਕਰਾਂਗੇ ਧੰਨਵਾਦ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਸਤਿ ਤੇ। ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ, ਕਲੋਵੇਜ਼, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਰੂਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਵੱਧਦੇ ਹਾਂ ਖਬਰਾਂ ਦੇ ਵੱਲ, ਕਰਦੇ ਹਾਂ ਚਰਚਾ। ਸ਼ੁਰੂਆਤ VC ਜੋੜਾ ਮਾਜਰਾ ਵਿਵਾਦ ਤੋਂ। VC ਜੋੜਾ ਮਾਜਰਾ ਦਾ ਵਿਵਾਦ ਹੁੰਦਾ ਹੈ, ਦੋਨੇ ਧਿਰਾਂ ਨੂੰ ਹੀ ਸਹਿਮਤੀ ਬੜੀ ਮਿਲਦੀ ਹੈ। ਜੋੜ ਮਾਜਰਾ ਦੇ ਹੱਕ ਦੇ ਵਿੱਚ ਵੀ ਬੜੇ ਲੋਕ ਆਉਂਦੇ ਨੇ ਸ਼ਰਮਾ ਜੀ। VC ਦੇ ਹੱਕ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਲੌਬਿੰਗ ਹੁੰਦੀ ਹੈ, ਕਿਉਂਕਿ ਤੁਹਾਨੂੰ ਪਤਾ ਹੈ ਪੋਲਿਟਿਕਸ ਨੇ ਪੋਲਿਟਿਕਸ ਕਰਨੀ ਹੈ। ਉਸ ਤੋਂ ਬਾਅਦ ਸਰਕਾਰ ਦੁਚਿੱਤੀ 'ਚ ਹੈ, ਮੰਤਰੀ ਨੂੰ ਕਵੇ ਜਾਂ VC ਨੂੰ ਕਵੇ। ਬਿਲਕੁਲ ਸਰਕਾਰ ਦੁਚਿੱਤੀ 'ਚ ਵੀ ਹੈ ਔਰ ਸਰਕਾਰ ਗਵਾਉਣਾ ਵੀ ਨਹੀਂ ਚਾਹੁੰਦੀ। ਸਰਕਾਰ ਫਰੀਦਕੋਟ ਦੇ ਵਿੱਚ ਸੰਗਠਨਾਂ ਨੂੰ, ਸੰਸਥਾਵਾਂ ਨੂੰ, ਲੋਕਾਂ ਨੂੰ, ਉਹਨਾਂ ਦਾ ਰੋਸਾ ਵੀ ਸਿਹੜਨਾ ਨਹੀਂ ਚਾਹੁੰਦੀ ਤੇ ਸਰਕਾਰ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੂੰ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦੀ। ਸੋ ਉਹ ਨਹੀਂ ਚਾਹੁੰਦੀ ਕਿ ਡਾਕਟਰ ਰਾਜ ਬਹਾਦਰ ਨਾਰਾਜ਼ ਹੋਣ, ਨਿਰਾਸ਼ ਹੋਣ ਤੇ ਸਾਡੇ ਬੂਹੇ ਤੋਂ ਖਾਲੀ ਹੱਥ ਮੁੜ ਜਾਣ ਤੇ ਉਹਦਾ ਅਸਰ ਸਾਨੂੰ ਹਿਮਾਚਲ 'ਚ ਭੋਗਣਾ ਪਵੇ। ਸੋ ਉਹਨਾਂ ਨੂੰ ਫਿਕਰ ਹਿਮਾਚਲ ਦੀ ਹੈ, VC ਸਾਹਿਬ ਦੀ ਕੁਰਸੀ ਦੀ ਨਹੀਂ। ਜੀ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਮਤਲਬ ਕਿ ਉਚੇਚੇ ਤੌਰ ਤੇ ਕਹਿੰਦੇ ਨੇ ਕਿ ਮੇਰਾ ਚੰਗਾ ਰਿਸ਼ਤਾ ਹੈ ਉਹਨਾਂ ਨਾਲ, ਮੇਰੇ ਚੰਗੇ ਮਿੱਤਰ ਨੇ, ਮੇਰੇ ਬਾਪੂ ਦਾ ਵੀ ਇਲਾਜ ਉਹਨਾਂ ਨੇ ਕੀਤਾ। ਦੂਸਰੇ ਪਾਸੇ ਉਹਨਾਂ ਦੇ ਮੀਡੀਆ ਸਲਾਹਕਾਰ ਉਹ ਦੂਸਰੇ ਪਾਸੇ ਟਵੀਟ ਪਾਉਂਦੇ ਨੇ ਕਿ ਬਾਈ ਜੀ ਮਤਲਬ ਕਿ ਸਹੀ ਕੀਤਾ ਮੰਤਰੀ ਨੇ, ਕਾਰਵਾਈ ਹੋ ਜਾਣੀ ਚਾਹੀਦੀ ਸੀ, ਉੱਥੇ ਸਥਿਤੀ ਕੀ ਹੈ, ਹਾਲਤ ਕੀ ਹੈ, ਅਜਿਹੀਆਂ ਗੱਲਾਂ। ਫਿਰ ਦੂਸਰੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆਪ ਦਾ ਗਰੁੱਪ ਹੈ ਉਹ ਵੀ ਬਕਾਇਦਾ ਇਸ ਪਾਸੋਂ ਐਕਟਿਵ ਹੁੰਦਾ ਕਿ ਉਹ ਲੋਕਾਂ ਦੀ ਆਵਾਜ਼ ਬਣਨ ਵਾਲੇ ਪੱਖ ਹੋ ਜਾਂਦਾ। ਸੋ ਇਸ ਲਈ ਮੁੱਖ ਮੰਤਰੀ ਸਾਹਿਬ ਬਤੌਰ ਮੁੱਖ ਮੰਤਰੀ ਆਪਣੀ ਕਾਰਜਸ਼ੈਲੀ ਨਿਭਾ ਰਹੇ ਨੇ, ਪਾਰਟੀ ਆਪਣੀ ਨਿਭਾ ਰਹੀ ਹੈ, ਪਰ ਪਾਰਟੀ ਨੂੰ ਕਿਤੇ ਨਾ ਕਿਤੇ ਇਹ ਮਸਲਾ ਖੜਾ ਹੈ ਕਿ ਜਿਹੜਾ ਇਹ ਦਬਾਅ ਬਣਾਇਆ ਗਿਆ ਇੱਕ VIP ਲੌਬੀ ਵੱਲੋਂ, ਇੱਕ ਡਾਕਟਰਾਂ ਵੱਲੋਂ, ਇੱਕ ਬੜੇ ਧਿਰਾਂ ਵੱਲੋਂ ਤੇ ਖਾਸ ਕਰ ਵਿਰੋਧੀ ਪਾਰਟੀਆਂ ਵੱਲੋਂ, ਰਾਜਾ ਵੜਿੰਗ, ਸੁਖਪਾਲ ਖਹਿਰਾ, ਅਕਾਲੀ ਦਲ, ਉਹਨਾਂ ਸਾਰਿਆਂ ਵੱਲੋਂ ਉਹਨੂੰ ਲੈ ਕੇ ਮਤਲਬ ਕਿ ਸਰਕਾਰ ਦੇ ਉੱਤੇ ਅਜਿਹਾ ਦਬਾਅ ਬਣਾਇਆ ਕਿ ਜਿਵੇਂ ਹੁਣ ਲੈ ਵੀ ਇਹ ਮੰਤਰੀ, ਸਿਹਤ ਮੰਤਰੀ ਦੀ ਛੁੱਟੀ। ਫਿਰ ਇਸ ਨੂੰ ਲੈ ਕੇ ਅੰਦਰ ਸਮੀਖਿਆ ਵੀ ਹੋਈ, ਚਰਚਾ ਵੀ ਹੋਈ ਔਰ ਦੋ ਪਹਿਲੂ ਵਿਚਾਰੇ ਕਿ ਕੀ ਮੰਤਰੀ ਸਾਹਿਬ ਨੂੰ ਬਦਲ ਦਿੱਤਾ ਜਾਵੇ ਤੇ ਜਾਂ ਕੀ ਮੰਤਰੀ ਸਾਹਿਬ ਨੂੰ ਹਟਾ ਦਿੱਤਾ ਜਾਵੇ। ਪਹਿਲਾਂ ਇਹ ਪੱਖ ਵਿਚਾਰਿਆ ਗਿਆ। ਫਿਰ ਜਦੋਂ ਇਸ ਪੱਖ ਤੇ ਚਰਚਾ ਹੋਈ ਤਾਂ ਕਹਿੰਦੇ ਜੇ ਮੰਤਰੀ ਨੂੰ ਅਹੁਦੇ ਤੋਂ ਹਟਾਇਆ ਤਾਂ ਵੀ ਬਦਨਾਮੀ ਹੋਣੀ ਹੈ ਕਿ ਤੁਹਾਡੇ ਦੋ ਸਿਹਤ ਮੰਤਰੀ 4 ਮਹੀਨਿਆਂ 'ਚ ਬਦਲਣੇ ਪੈ ਗਏ ਤੇ ਜੇਕਰ ਅਸੀਂ ਉਸਨੂੰ ਲਾਂਭੇ ਕਰਦੇ ਹਾਂ ਤਾਂ ਵੀ ਚਰਚਾ ਹੋਣੀ ਕਿ ਦੇਖੋ ਜੀ ਪਹਿਲਾਂ ਕੱਢਤਾ ਸੀ, ਦੂਏ ਨੂੰ ਹਟਾਤਾ ਵਿਭਾਗ, ਪਹਿਲਾਂ ਸਿੱਖਿਆ ਮੰਤਰੀ ਤੋਂ ਵਿਭਾਗ ਲੈ ਲਿਆ ਵਾਪਸ। ਇਸ ਲਈ ਕਹਿੰਦੇ ਕਿ ਇਹ ਨਾ ਹੋਵੇ ਕਿ ਸਾਡੇ ਖਿਲਾਫ ਇੱਕ ਹੋਰ ਤਰ੍ਹਾਂ ਦੇ ਨਵੇਂ ਸਵਾਲ ਖੜੇ ਹੋ ਜਾਣ, ਇੱਕ ਵਿਵਾਦ ਮੁਕਾਉਣ ਦੇ ਚੱਕਰ 'ਚ ਨਵੇਂ ਵਿਵਾਦ ਨਾ ਛੇੜੀਏ। ਇਸ ਲਈ ਇਸ ਮਸਲੇ ਤੇ ਰਾਏ ਇਹੀ ਬਣੀ ਕਿ ਨਾ ਤਾਂ ਜੋੜੇ ਮਾਜਰਾ ਨੂੰ ਨਾਰਾਜ਼ ਕਰੋ, ਨਾ ਉਸ ਨੂੰ ਅਹੁਦੇ ਤੋਂ ਹਟਾਓ, ਉਸ ਨੂੰ ਅਗਲੀ ਵਾਰ ਲਈ ਪੜ੍ਹਾ ਸਮਝਾ ਲਓ ਕਿ ਬੋਲਣਾ ਕਿਵੇਂ, ਜਾ ਕੇ ਕਾਰਵਾਈ ਕਿਵੇਂ ਕਰਨੀ ਹੈ, ਗੱਲ ਕਿਵੇਂ ਕਰਨੀ ਹੈ, ਮੈਕ ਤੋਂ ਬਚ ਕੇ, ਕੈਮਰੇ ਤੋਂ ਬਚ ਕੇ, ਦੂਰ ਰਹਿ ਕੇ। ਇਹ ਉਹ ਧਿਰ ਹੈ ਜਿਹੜੀ ਲੋਕਾਂ ਨੂੰ ਅਪੀਲ ਕਰਦੀ ਹੁੰਦੀ ਸੀ ਕਿ ਕੁਝ ਵੀ ਹੋਵੇ ਮੋਬਾਈਲ ਔਨ ਰੱਖਿਓ, ਆਪਣਾ ਕੈਮਰਾ ਔਨ ਰੱਖਿਓ, ਆਪਣਾ ਲਾਈਵ ਹੋ ਜਾਓ। ਸੋ ਹੁਣ ਆਪਣੇ ਮੰਤਰੀਆਂ ਨੂੰ ਸਲਾਹ ਦਿੱਤੀ ਗਈ ਅੰਦਰ ਕੁੰਡੀ ਲਾ ਕੇ ਕੱਲ ਕਿ ਭਾਈ ਕਿਤੇ ਵੀ ਜਾਣਾ ਆਲੇ ਦੁਆਲੇ ਧਿਆਨ ਰੱਖਣਾ, ਕੋਈ ਕੈਮਰਾ ਨਾ ਔਨ ਹੋਵੇ, ਕੋਈ ਮੋਬਾਈਲ ਨਾ ਔਨ ਹੋਵੇ, ਉਹ ਤੋਂ ਬਚਣਾ। ਸੋ ਇਸ ਲਈ ਹੁਣ ਇਹ ਸਲਾਹ ਦਿੱਤੀ ਜਾ ਰਹੀ ਹੈ। ਮਤਲਬ ਇਹ ਉਹ ਧਿਰ ਹੈ ਜਿਹੜੀ ਆਪ ਕਹਿੰਦੀ ਹੁੰਦੀ ਸੀ ਚਲੋ ਹੁਣ ਜੋੜੇ ਮਾਜਰਾ ਦੀ ਫਿਲਹਾਲ ਕੁਰਸੀ ਖਤਰੇ 'ਚ ਨਹੀਂ ਹੈ, ਉਹਨਾਂ ਨੂੰ ਫਿਲਹਾਲ ਹਟਾਇਆ ਨਹੀਂ ਜਾਏਗਾ। ਉਹਦੇ ਲਈ ਪਹਿਲੇ ਵਿਜੇ ਸਿੰਗਲਾ ਦਾ ਜਾਣਾ ਹੀ ਬਚਾਅ ਦਾ ਕਾਰਨ ਬਣ ਗਿਆ। ਜੇ ਉਹ ਘਟਨਾਕ੍ਰਮ ਨਾ ਹੋਇਆ ਹੁੰਦਾ ਤਾਂ ਅੱਜ ਜੋੜੇ ਮਾਜਰਾ ਦੀ ਛੁੱਟੀ ਕਰ ਦੇਣੀ ਸੀ ਸਰਕਾਰ ਨੇ। ਪਰ ਹੁਣ ਸਵਾਲ ਹੈ ਕਿ ਫਰੀਦਕੋਟ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਉਸ ਹਸਪਤਾਲ ਦੇ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ, ਉਸ ਦੇ 400 ਤੋਂ 500 ਮੁਲਾਜ਼ਮ VC ਦੇ ਖਿਲਾਫ ਧਰਨੇ ਤੇ ਬੈਠੇ ਨੇ ਔਰ ਲੰਬੇ ਸਮੇਂ ਤੋਂ ਉਹਨਾਂ ਦੀ ਮੰਗ ਤੇ ਧਰਨਾ ਜਾਰੀ ਹੈ।
ਪਰ ਉਹਦੇ ਨਾਲ ਬਰਾਬਰ ਸਮਾਜਿਕ ਸੰਗਠਨ, ਸੰਸਥਾਵਾਂ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਇੱਥੋਂ ਤੱਕ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਮਤੇ ਪਾ ਕੇ ਉਹ ਆ ਕੇ ਗਰਾਊਂਡ 'ਚ ਬੈਠ ਕੇ ਕਿ ਅਸੀਂ ਬੈਠੇ ਹਾਂ ਭਾਈ ਤੁਹਾਡੇ ਨਾਲ, ਅਸੀਂ ਲੋਕਾਂ ਦੇ ਨਾਲ ਖੜੇ ਹਾਂ, ਅਸੀਂ ਮਰੀਜ਼ਾਂ ਨਾਲ ਖੜੇ ਹਾਂ, ਅਸੀਂ ਹਾਲਤ ਸੁਧਾਰਨ ਲਈ ਖੜੇ ਹਾਂ, ਅਸੀਂ ਚਾਹੁੰਦੇ ਕਿ BC ਦੀ ਛੁੱਟੀ ਹੋਵੇ। ਸੋ ਹੁਣ ਉਹਨਾਂ ਸੰਸਥਾਵਾਂ ਨੇ, ਸੰਗਠਨ ਨੇ ਐਲਾਨ ਕਰਤਾ ਕਿ BC ਸਾਹਿਬ ਆਓ, ਤੁਹਾਨੂੰ ਸਰਕਾਰ ਦੁਬਾਰਾ ਸਰਟੀਫਿਕੇਟ ਦੇ ਕੇ ਭੇਜਦੀ ਹੈ, ਤੁਹਾਡਾ ਅਸਤੀਫਾ ਫਾੜ ਕੇ ਭੇਜਦੀ ਹੈ, ਪਰ ਤੁਹਾਨੂੰ ਜੁਆਇਨ ਨਹੀਂ ਕਰਨ ਦਿਆਂਗੇ। ਸੋ ਇਹ ਹੁਣ ਸਰਕਾਰ ਇਸ ਗੱਲ ਤੋਂ ਵੀ ਟਕਰਾਅ ਤੋਂ ਬਚਦੀ ਹੈ ਕਿ ਇਹ ਵੀ ਨਹੀਂ ਹੋਣਾ ਚਾਹੀਦਾ। ਹੁਣ ਪਤਾ ਲੱਗ ਰਿਹਾ ਕਿ ਅੱਜ ਜਾਂ ਕੱਲ ਨੂੰ ਭਲਕੇ ਤੱਕ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਨੂੰ ਮਿਲਣ ਲਈ ਸੱਦਾ ਆ ਸਕਦਾ, ਰਵਾਇਤੀ ਤੌਰ ਦੇ ਉੱਤੇ, ਰਸਮੀ ਤੌਰ ਦੇ ਉੱਤੇ ਉਹਨਾਂ ਨੂੰ ਇਨਵੀਟੇਸ਼ਨ ਜਾ ਸਕਦਾ, ਤੇ ਉਹਦੇ ਲਈ ਬੈਠਕ ਕਰਕੇ ਇਸ ਗੱਲ ਦਾ ਹੱਲ ਕੱਢਣ ਦੀ ਕੋਸ਼ਿਸ਼ ਹੈ ਕਿ ਨਾ ਤਾਂ ਜੋੜੇ ਮਾਜਰਾ ਦੀ ਇੱਜ਼ਤ ਨੂੰ ਕੋਈ ਢਾਹ ਲੱਗੇ, ਹੁਣ ਨਾ ਮਤਲਬ ਕਿ ਉੱਥੇ ਦੇ ਲੋਕਾਂ ਦੇ ਮਨਾਂ ਨੂੰ ਕੋਈ ਨੁਕਸਾਨ ਪਹੁੰਚੇ, ਜਿਹੜੇ ਮੁਲਾਜ਼ਮ ਧਰਨੇ ਤੇ ਨੇ ਨਾ ਉਹ ਕੋਈ ਸੁਨੇਹਾ ਜਿਹਾ ਲੈ ਕੇ ਜਾਣ, ਤੇ BC ਸਾਹਿਬ ਤੁਹਾਡਾ ਇੱਜ਼ਤਮਾਨ ਬਚਿਆ ਰਹੇ। ਸੋ ਹੋ ਸਕਦਾ BC ਸਾਹਿਬ ਨੂੰ ਆਮ ਆਦਮੀ ਪਾਰਟੀ 'ਚ ਰਲਾ ਲਿਆ ਜਾਵੇ, ਹੋ ਸਕਦਾ BC ਸਾਹਿਬ ਨੂੰ ਹਿਮਾਚਲ ਦੇ ਵਿੱਚੋਂ ਲੀਡਰ ਬਣਾ ਲਿਆ ਜਾਵੇ। ਹਿਮਾਚਲ ਦੀਆਂ ਚੋਣਾਂ ਨੇ ਔਰ ਡਾਕਟਰ ਰਾਜ ਬਹਾਦਰ ਊਨੇ ਨਾਲ ਸੰਬੰਧਿਤ ਨੇ, ਊਨਾ ਖੇਤਰ ਤੋਂ ਆਉਂਦੇ ਨੇ, ਹਿਮਾਚਲ ਤੋਂ ਆਉਂਦੇ ਨੇ, ਔਰ ਹਿਮਾਚਲ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਆਮ ਆਦਮੀ ਪਾਰਟੀ ਨੂੰ ਕਿ ਕਿਤੇ ਨਾ ਕਿਤੇ ਮੁੱਦਾ ਵੱਡਾ ਬਣ ਕੇ ਸਾਨੂੰ ਨੁਕਸਾਨ ਦੇ ਸਕਦਾ, ਔਰ ਇਸ ਮੁੱਦੇ ਨੂੰ ਕਾਂਗਰਸ ਉੱਥੇ ਜ਼ੋਰ ਸ਼ੋਰ ਨਾਲ ਲਿਜਾ ਸਕਦੀ ਆ, ਕਿਉਂਕਿ ਉੱਥੇ ਦੇ ਕਾਂਗਰਸੀਆਂ ਨੂੰ ਵੀ ਇੱਥੇ ਨਾਲ ਪੂਰਾ ਤਾਲਮੇਲ ਹੈਗਾ, ਔਰ ਖਾਸ ਕਰਕੇ ਹੁਣ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਪੰਜਾਬ ਦੇ ਵਿੱਚ, ਉਹ ਪ੍ਰਤਾਪ ਬਾਜਵਾ ਹੋਰੀ, ਉਹ ਉੱਥੇ ਇੰਚਾਰਜ ਲਾਏ ਗਏ ਨੇ ਕਾਂਗਰਸ ਵੱਲੋਂ। ਸੋ ਇਸ ਲਈ ਇਹ ਡਰ ਵੀ ਹੁਣ ਸਤਾ ਰਿਹਾ ਕਿ ਕਿਤੇ ਉਹ ਮੁੱਦਾ ਉੱਥੇ ਵੱਡਾ, ਇਸ ਲਈ ਡਾਕਟਰ ਰਾਜ ਬਹਾਦਰ ਨੂੰ ਜਾਂ ਤਾਂ ਹੁਣ ਕੋਈ ਵੱਡਾ ਅਹੁਦਾ ਇੱਥੋਂ ਹਟਾ ਕੇ ਕੋਈ ਹੋਰ ਦਿੱਤਾ ਜਾ ਸਕਦਾ, ਚਾਹੇ ਕੋਈ ਸਰਕਾਰੀ ਰੁਤਬਾ, ਕੋਈ ਚੇਅਰਮੈਨੀ, ਕੋਈ ਅਹੁਦਾ, ਕਿਸੇ ਵਿਭਾਗ ਦਾ ਹੈੱਡ, ਕੁਛ ਕਿੱਥੇ ਐਡਜਸਟ ਕਰਨਗੇ ਸਾਨੂੰ ਨਹੀਂ ਪਤਾ। ਪਰ ਦੂਜੀ ਚਰਚਾ ਇਹ ਵੀ ਚੱਲਦੀ ਹੈ ਕਿ ਕੀ ਉਹਨਾਂ ਨੂੰ ਪਾਰਟੀ 'ਚ ਨਾ ਲਿਆਂਦਾ ਜਾਵੇ, ਉਹਨਾਂ ਨੂੰ ਉੱਥੇ ਹਿਮਾਚਲ 'ਚ, ਪਰ ਉਹ ਕੀ ਮੰਨਣਗੇ ਜਾਂ ਨਹੀਂ ਮੰਨਣਗੇ ਦੇਖਣ ਵਾਲੀ ਗੱਲ ਹੈ, ਕਿਉਂਕਿ ਡਾਕਟਰ ਰਾਜ ਬਹਾਦਰ ਨੇ ਕੱਲ ਵਾਪਸ ਆਪਣਾ ਸਮਾਨ ਸਾਰਾ ਕੁਝ ਸਰਕਾਰੀ ਵਾਪਸ ਫਰੀਦਕੋਟ ਭੇਜ ਦਿੱਤਾ। ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦੀ ਸਰਕਾਰੀ ਗੱਡੀ ਵਾਪਸ ਪਹੁੰਚ ਗਈ, ਬਾਬਾ ਫਰੀਦ ਯੂਨੀਵਰਸਿਟੀ 'ਚ ਵਾਈਸ ਚਾਂਸਲਰ ਦਾ ਮੋਬਾਈਲ ਸਰਕਾਰੀ ਪਹੁੰਚ ਗਿਆ, ਲੈਪਟਾਪ ਪਹੁੰਚ ਗਿਆ, ਸਿਕਿਉਰਿਟੀ ਪਹੁੰਚ ਗਈ। ਸੋ ਉਹਨਾਂ ਨੇ ਸਾਰਾ ਸਮਾਨ ਆਮਨਾ ਫਾਲਾ ਮੋੜ ਦਿੱਤਾ, ਜਿੱਥੋਂ ਅੰਦਾਜ਼ਾ ਲਾਇਆ ਜਾ ਰਿਹਾ ਕਿ ਹੁਣ ਉਹ ਆਪ ਨਹੀਂ ਵਾਪਸ ਆਉਣਗੇ। ਸੋ ਇਹ ਚੀਜ਼ਾਂ ਦੇਣ ਤੋਂ ਬਾਅਦ ਹੁਣ ਦੇਖਣ ਵਾਲੀ ਕਹਾਣੀ ਹੋਏਗੀ ਕਿ ਇਸ ਮਸਲੇ ਦੇ ਉੱਤੇ ਸਰਕਾਰ ਕੀ ਰੁਖ ਅਖਤਿਆਰ ਕਰਦੀ ਆ। ਸਰਕਾਰ ਇੱਕੋ ਸਮੇਂ ਦੋਏ ਪਟੜੀਆਂ ਦੇ ਚੱਲਣਾ ਚਾਹੁੰਦੀ ਹੈ, ਉਹ ਚਾਹੁੰਦੀ ਹੈ ਕਿ ਦੋਵਾਂ ਨੂੰ ਖੁਸ਼ ਰੱਖ ਲਈ, ਦੋਏ ਹੱਥਾਂ 'ਚ ਲੱਡੂ ਚਾਹੁੰਦੀ ਆ। ਹੁਣ ਇਹ ਆਉਣ ਵਾਲੇ ਦਿਨਾਂ 'ਚ ਕਿਹੜਾ ਪਲੜਾ ਭਾਰੀ ਤੁਲਦਾ ਜਾਂ ਦੋਏ ਪਲੜਿਆਂ ਨੂੰ ਬਰਾਬਰ ਰੱਖਣ 'ਚ ਕਾਮਯਾਬ ਹੁੰਦੀ ਹੈ, 1 ਜਾਂ 2 ਦਿਨਾਂ 'ਚ ਸਾਫ਼ ਹੋ ਜਾਏਗਾ। ਪਰ ਸਰਕਾਰ ਹੁਣ ਇਸ ਰੋਚ ਆ ਗਈ ਕਿ ਮਾਮਲਾ ਹੁਣ ਨਿਬੇੜਿਆ ਜਾਵੇ, ਚੈਪਟਰ ਬੰਦ ਕੀਤਾ ਜਾਵੇ। ਸਿਆਸਤ ਦੇ ਵਿੱਚ ਡੈਮੇਜ ਹੋਣ ਤੋਂ ਬਾਅਦ ਕੰਟਰੋਲ ਕਰਨ ਦੇ ਲਈ ਜਿਹੜੇ ਯਤਨ ਕੀਤੇ ਜਾਂਦੇ ਉਹੀ ਸਿਆਸਤ ਹੈ, ਇਸੇ ਨੂੰ ਡੈਮੇਜ ਕੰਟਰੋਲ ਕਿਹਾ ਜਾਂਦਾ ਹੈ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਮੈਨੂੰ ਸ਼ਰਮਾ ਜੀ ਯਾਦ ਆ ਗਿਆ ਵੀ ਕੋਈ ਸਮਾਂ ਹੁੰਦਾ ਸੀ ਜਦੋਂ ਸੁਖਬੀਰ ਸਿੰਘ ਬਾਦਲ ਜਦੋਂ ਮਾਘੀ ਮੇਲੇ ਤੇ ਪ੍ਰੈਸ ਕਾਨਫਰੰਸ ਕਰਦੇ ਸੀ ਜਾਂ ਜਦੋਂ ਸਟੇਜਾਂ ਤੋਂ ਬੋਲਦੇ ਸੀ, ਉਹ ਕਹਿੰਦੇ ਸੀ ਹਰਿਆਣੇ ਦੇ ਵਿੱਚ ਵੀ ਚੋਣ ਲੜਾਂਗੇ, ਤੇ ਜਿਹੜਾ ਰਾਮੂ ਵਾਲੀਏ ਸਾਹਿਬ ਗਏ ਸੀ ਉਦੋਂ ਯੂਪੀ ਦੇ ਵਿੱਚ, ਉਹ ਕਹਿੰਦਾ ਘਬਰਾਓ ਨਾ, ਕੋਈ ਨਾ ਉੱਥੇ ਵੀ ਜ਼ੋਰ ਅਜਮਾਈ ਕਰਾਂਗੇ। ਪਰ ਖੈਰ ਉਹ ਤਾਂ ਸਾਰਾ ਵੇਲਾ ਲੰਘ ਗਿਆ। ਪਰ ਹੁਣ ਸੁਣਦੇ ਆ ਵੀ ਦਿੱਲੀ ਅਕਾਲੀ ਦਲ ਪੰਜਾਬ ਦੇ ਵਿੱਚ ਆ ਰਿਹਾ ਸਿਆਸੀ ਪਾਰੇ ਨੂੰ ਨਾਪਣ। ਪ੍ਰਵੀਨ ਜੀ, ਸ਼੍ਰੋਮਣੀ ਅਕਾਲੀ ਦਲ ਰਾਸ਼ਟਰੀ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਜੀ। ਸੋ ਇਸ ਲਈ ਪਾਰਟੀ ਬਹੁਤ ਵੱਡੀ ਹੈ। ਇਹ ਵੱਖਰੀ ਗੱਲ ਕਿ ਜਿਹੜੇ ਸੂਬੇ 'ਚ ਜੰਮੀ ਆ ਉੱਥੇ ਹੀ ਹੁਣ ਭੋਗ ਪੈ ਰਿਹਾ। ਪ੍ਰਕਾਸ਼ ਸਿੰਘ ਬਾਦਲ ਬਹੁਤ ਸਾਲ ਪਹਿਲਾਂ ਦੀ ਗੱਲ ਆ, ਤੇ ਪ੍ਰਚਾਰ ਕਰਨ ਨਿਕਲੇ ਕਿਸੇ ਆਪਣੇ ਸਾਥੀਆਂ ਦੇ ਲਈ, ਯੂਪੀ 'ਚ ਕਿਤੇ ਜਾ ਰਹੇ ਸੀ ਤੇ ਫਾਟਕ ਲੱਗ ਗਿਆ, ਤੇ ਉੱਥੋਂ ਅੱਗੇ ਉਹਨਾਂ ਨੂੰ ਰਾਹ ਨਹੀਂ ਪਤਾ ਸੀ। ਜਾਨੂੰ ਕਹਿੰਦੇ ਫਾਟਕ ਲੱਗਿਆ, ਇੱਥੇ ਕਿਸੇ ਨੂੰ ਪੁੱਛ ਲੈਂਦੇ ਆ। ਉਹਨਾਂ ਨੂੰ ਕੋਈ ਬੰਦਾ ਨਹੀਂ ਦਿਖਿਆ, ਦੂਰ ਕਹਿੰਦੇ ਕੋਈ ਮੈਸਾਂ ਚਾਰ ਰਿਹਾ ਸੀ ਮੁੰਡਾ, ਤੇ ਉਹਨੂੰ ਹੱਥ ਮਾਰ ਕੇ ਬੁਲਾਇਆ। ਉਹਨੂੰ ਟੁੱਟੀ ਫੁੱਟੀ ਹਿੰਦੀ 'ਚ ਬਾਦਲ ਸਾਹਿਬ ਨੇ ਉਹ ਪਿੰਡ ਦਾ ਨਾਂ ਪੁੱਛਿਆ, ਤੇ ਉਹ ਹੱਸ ਪਿਆ ਮੁੰਡਾ, ਕਹਿੰਦਾ ਸਤਿ ਸ੍ਰੀ ਅਕਾਲ ਬਾਦਲ ਸਾਹਿਬ, ਮੈਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਯੂਥ ਦਾ ਪ੍ਰਧਾਨ ਹੈਗਾ। ਅੱਛਾ, ਇਸ ਲਈ ਬਹੁਤ ਦੂਰ ਤੱਕ ਫੈਲੀਆਂ ਅਕਾਲੀ ਦਲ ਦੀਆਂ ਜੜ੍ਹਾਂ। ਸੋ ਬਾਦਲ ਸਾਹਿਬ ਕਹਿੰਦੇ ਬਾਗੋ ਬਾਗ ਹੋ ਗਏ, ਤੇ ਨਾਲ ਵਾਲੇ ਬੰਦਿਆਂ ਨੂੰ ਆਪਣਿਆਂ ਨੂੰ ਕਹਿੰਦੇ ਕਿ ਦੇਖੋ ਅਕਾਲੀ ਦਲ ਕਿੱਥੇ ਤੱਕ ਆ। ਸੋ ਪਰ ਉੱਥੇ ਤੱਕ ਪਹੁੰਚਾਉਂਦੇ ਅਕਾਲੀ ਦਲ ਆਪਣੀਆਂ ਜੜ੍ਹਾਂ ਤੋਂ ਟੁੱਟ ਗਿਆ। ਇਹ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਕਿ ਅਸੀਂ ਜਿਹੜੇ ਮੁੱਦਿਆਂ ਲਈ ਚੱਲੇ ਸੀ, ਜਿਸ ਪੰਥ ਦੇ ਕਾਰਜ ਲਈ ਚੱਲੇ ਸੀ, ਜਿਸ ਸਿੱਖੀ ਦੀ ਪ੍ਰਫੁੱਲਤਾ ਲਈ ਚੱਲੇ ਸੀ, ਜਿਹੜੀ ਪੰਜਾਬ ਦੇ ਕਿੱਤਿਆਂ ਲਈ, ਖਿੱਤਿਆਂ ਲਈ, ਪਾਣੀਆਂ ਲਈ, ਖੇਤਾਂ ਲਈ ਚੱਲੇ ਸੀ, ਅਸੀਂ ਉਹ ਮੁੱਦੇ ਭੁਲਾ ਦਿੱਤੇ। ਸੋ ਅੱਜ ਅਕਾਲੀ ਦਲ ਆਪਸ ਚ ਆਮੋ ਸਾਹਮਣੇ ਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਕਿਸੇ ਸਮੇਂ ਬਾਦਲ ਸਾਹਿਬ ਇਹ ਮੰਨਦੇ ਸੀ ਕਿ ਜੇ ਇੱਕ ਖਿੱਸੇ 'ਚ ਹੱਥ ਪਾਵਾਂ ਤਾਂ ਸ਼੍ਰੋਮਣੀ ਕਮੇਟੀ ਆ, ਦੂਏ ਖਿੱਸੇ 'ਚ ਹੱਥ ਪਾਵਾਂ ਤਾਂ ਦਿੱਲੀ ਕਮੇਟੀ ਆ। ਸੋ ਅੱਜ ਪਤਾ ਨਹੀਂ ਖਿੱਸੇ ਅੱਡ ਅੱਡ ਹੋ ਗਏ ਜਾਂ ਬਾਦਲ ਸਾਹਿਬ ਨੇ ਕੁੜਤੇ 2 ਰੱਖ ਲਏ।
ਹੁਣ ਕਮੇਟੀਆਂ ਅੱਡ-ਅੱਡ ਨੇ। ਹੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਤੋਂ ਹੀ ਆਪਣਾ ਦਿੱਲੀ 'ਚ ਆਫਿਸ ਵੀ ਬਣਾਇਆ ਹੋਇਆ, ਧਰਮ ਪ੍ਰਚਾਰ ਦਾ ਕੇਂਦਰ ਵੀ ਖੋਲ੍ਹਿਆ ਹੋਇਆ, ਪਰ ਕਦੇ ਉਹਨੂੰ ਹਵਾ ਨਹੀਂ ਦਿੱਤੀ, ਜੀ ਕਦੇ ਉਹਨੂੰ ਉਵੇਂ ਫੈਲਾਇਆ ਨਹੀਂ, ਕਿਉਂਕਿ ਉੱਥੇ ਦੀ ਜਿਹੜੀ ਦਿੱਲੀ ਕਮੇਟੀ ਜਾਂ ਅਕਾਲੀ ਦਲ ਦਾ ਵਿੰਗ ਹੈ ਜਾਂ ਅਕਾਲੀ ਦਲ ਦੀ ਯੂਨਿਟ ਹੈ, ਉਹੀ ਕੰਮ ਕਰਦੀ ਸੀ, ਉਹਦੇ ਨਾਲ ਖੜ ਕੇ ਹੀ ਸ਼੍ਰੋਮਣੀ ਕਮੇਟੀ ਕੰਮ ਕਰਦੀ ਸੀ। ਪਰ ਪਿਛਲੇ ਦਿਨਾਂ 'ਚ ਆਪਾਂ ਜਦੋਂ ਇਸ ਮਸਲੇ ਤੇ ਚਰਚਾ ਕਰ ਰਹੇ ਸੀ ਕਿ ਜਦੋਂ ਨਵੀਂ ਉੱਥੇ ਹੁਣ ਅਕਾਲੀ ਦਲ ਦਿੱਲੀ ਸਟੇਟ ਜਿਹੜੀ ਹੋਂਦ 'ਚ ਆਈ, ਤੇ ਉਧਰ ਜਿਹੜੀ ਹੁਣ ਦਿੱਲੀ ਕਮੇਟੀ ਜਿਹੜੀ ਇਸ ਸਮੇਂ ਜਿਹੜੀ ਧਿਰ ਦਾ ਕਬਜ਼ਾ ਹੈ, ਉਹ ਬਾਦਲਾਂ 'ਚੋਂ ਹੀ ਨਿਕਲੀ ਹੋਈ ਹੈ, ਬਾਦਲਾਂ ਤੋਂ ਹੀ ਟੁੱਟ ਕੇ ਬਣੀ ਹੈ। ਸੋ ਅਕਾਲੀ ਦਲ 'ਚੋਂ ਹੀ ਨਿਕਲਿਆ ਹੋਇਆ ਉਹ ਦਲ ਹੈ, ਤੇ ਉਹ ਹੁਣ ਪਰ ਵੱਖ ਹੋ ਗਏ ਨੇ। ਸੋ ਇਸ ਲਈ ਉਹਨਾਂ ਨੇ ਜਿਸ ਦਿਨ ਆਪਣੀ ਉਹ ਨਵੀਂ ਹੋਂਦ ਬਣਾਈ ਸੀ, ਉਸ ਦਿਨ ਜਦੋਂ ਉਹਨਾਂ ਨੇ ਚੋਣ ਨਿਸ਼ਾਨ ਦਾ ਐਲਾਨ ਕੀਤਾ ਸੀ, ਆਪਾਂ ਉਦਣ ਵੀ ਇਹ ਗੱਲ ਕੀਤੀ ਸੀ ਕਿ ਕੀ ਉਹਨਾਂ ਨੂੰ ਪੰਜਾਬ ਭੇਜਿਆ ਜਾ ਸਕਦਾ, ਕੀ ਉਸ ਅਕਾਲੀ ਦਲ ਨੂੰ ਹੁਣ ਪੰਜਾਬ 'ਚ ਫੈਲਾਉਣ ਦੀ, ਕਿਉਂਕਿ ਉਹਦੇ ਪਿੱਛੇ ਸਾਰਿਆਂ ਨੂੰ ਸਮਝ ਆਉਂਦੀ ਕਿ ਉਹਦੇ ਪਿੱਛੇ ਬੀਜੇਪੀ ਖੜੀ ਹੈ, ਉਹਨਾਂ ਦੀ ਪਿੱਠ ਦੇ ਉੱਤੇ ਉਹਨਾਂ ਨੂੰ ਤਾਕਤ ਉੱਥੋਂ ਮਿਲ ਰਹੀ ਹੈ, ਉੱਥੋਂ ਉਹਨਾਂ ਨੂੰ ਮਤਲਬ ਕਿ ਹੁਲਾਰਾ ਮਿਲ ਰਿਹਾ। ਸੋ ਉਹ ਪੰਜਾਬ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਬਣਨਾ ਚਾਹੁੰਦੇ ਨੇ। ਦੂਸਰੇ ਪਾਸੇ ਦਿੱਲੀ ਕਮੇਟੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਦਲ ਬਣਨਾ ਚਾਹੁੰਦਾ, ਔਰ ਉਹਦਾ ਰਾਹ ਹੁਣ ਪੱਧਰਾ ਹੁੰਦਾ ਨਜ਼ਰ ਆ ਰਿਹਾ। ਅੱਜ ਚੇਚੇ ਤੌਰ ਦੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਰਾਂ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ 'ਚ ਅੰਮ੍ਰਿਤਸਰ ਵਿਖੇ, ਉੱਥੇ ਬਕਾਇਦਾ ਤੌਰ ਤੇ ਅੱਜ ਦਫ਼ਤਰ ਖੋਲ੍ਹਿਆ ਜਾ ਰਿਹਾ ਦਿੱਲੀ ਕਮੇਟੀ ਵੱਲੋਂ। ਪੰਜਾਬ 'ਚ ਧਰਮ ਪ੍ਰਚਾਰ ਦੀ ਮੁਹਿੰਮ ਦੀ ਸ਼ੁਰੂਆਤ ਹੈ ਅੱਜ, ਤੇ ਉਹਦੇ ਲਈ ਉਚੇਚੇ ਤੌਰ ਦੇ ਉੱਤੇ ਉਹਨਾਂ ਦੇ ਨੁਮਾਇੰਦੇ ਮਨਜੀਤ ਸਿੰਘ ਭੋਪਾ ਹੋਰੀ, ਸੋ ਉਹ ਤੇ ਫਿਰ ਇਸੇ ਤਰ੍ਹਾਂ ਉਹਨਾਂ ਦੇ ਪ੍ਰਧਾਨ ਦਿੱਲੀ ਕਮੇਟੀ ਦੇ ਹਰਜੀਤ ਸਿੰਘ ਕਾਲਕਾ ਹੋਰੀ, ਇਹ ਸਾਰੇ ਪਹੁੰਚ ਰਹੇ ਨੇ। ਸੋ ਬਕਾਇਦਾ ਤੌਰ ਤੇ ਅੱਜ ਵੱਡਾ ਸਮਾਗਮ ਉੱਥੇ ਰੱਖਿਆ ਗਿਆ, ਤੇ ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਹੁਣ ਪ੍ਰਚਾਰ ਕਰਨਾ ਤਾਂ ਕਿ ਅਸੀਂ ਸਿੱਖੀ ਨੂੰ ਪ੍ਰਫੁੱਲਤ ਕਰ ਸਕੀਏ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਕੱਲ ਦੀ ਲੱਗੀ ਹੈ ਕਿ ਆਪਾਂ ਵੀ ਦਿੱਲੀ 'ਚ ਕੋਈ ਪ੍ਰੋਗਰਾਮ ਵੱਡਾ ਰੱਖ ਲਈਏ, ਆਪਾਂ ਵੀ ਦਿੱਲੀ 'ਚ ਪ੍ਰਚਾਰ ਕਰੀਏ। ਮਤਲਬ ਇਹ ਹੁਣ ਮੁਕਾਬਲਾ ਹੈ, ਪਰ ਉਸ ਮੁਕਾਬਲੇ ਦੀ ਆਸ ਲੱਗਦੀ ਹੈ ਕਿ ਉਹ 24 ਤੱਕ ਬੜੀ ਧਿਰ ਵਜੋਂ ਖੜਾ ਹੋਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ, ਤਾਂ ਕਿ ਦਿੱਲੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਦਲ ਬਣ ਜਾਵੇ, ਔਰ ਜਿਹੜੀ ਅਕਾਲੀ ਦਲ ਨਵਾਂ ਹੈ ਜਿਹੜਾ ਦਿੱਲੀ ਸਟੇਟ ਦੇ ਨਾਲ ਉਹ ਅਕਾਲੀ ਦਲ ਦਾ ਬਦਲ ਬਣ ਜਾਵੇ, ਤੇ ਬਾਅਦ ਚੋਂ ਕੀ ਇਹ ਬੀਜੇਪੀ ਨਾਲ ਜਾਣਗੇ, ਜਦੋਂ ਕਿ ਮੌਜੂਦਾ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਵਾਲਾ, ਸੁਖਬੀਰ ਬਾਦਲ ਵਾਲਾ ਮੁੜ ਕੇ ਬੀਜੇਪੀ ਦੀ ਝੋਲੀ ਪੈਣਾ ਚਾਹੁੰਦਾ, ਮੁੜ ਕੇ ਉਹਨਾਂ ਨਾਲ ਸਾਂਝ ਪਾਉਣਾ ਚਾਹੁੰਦਾ। ਉਹਨਾਂ ਨੇ ਇਹ ਚੇਚੇ ਤੌਰ ਤੇ ਕਿਹਾ ਜਾ ਰਿਹਾ ਕਿ ਜਿਹੜਾ ਰਾਸ਼ਟਰਪਤੀ ਨੂੰ ਸਮਰਥਨ ਦਿੱਤਾ, ਉਹ ਇਸੇ ਆਸ ਨਾਲ ਦਿੱਤਾ ਕਿ ਸ਼ਾਇਦ ਸਾਨੂੰ ਹੁਣ ਛੋਟਾ ਭਰਾ ਬਣਾ ਕੇ, ਛੋਟਾ ਜਵਾਕ ਬਣਾ ਕੇ ਗੋਦੀਓ ਚੱਕ ਲਵੇ ਚਾਹੇ ਬੀਜੇਪੀ, ਅਸੀਂ ਘਨੇੜੇ ਚੜਨ ਲਈ ਵੀ ਤਿਆਰ ਹਾਂ, ਬਸ ਸਾਨੂੰ ਮਾੜਾ ਜਿਹਾ ਥਾਂ ਦੇ ਦਿਓ, ਉਂਗਲੀ ਉਹ ਫੜਾ ਦਿਓ, ਉਂਗਲੀ ਫੜ ਕੇ ਤੁਰ ਲਾਂਗੇ। ਸੋ ਇਹ ਇੱਕ ਜਿਹੜੀ ਚਰਚਾ ਹੈ, ਉਸ ਨੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਹੋਰ ਮਤਲਬ ਕਿ ਛੋਟਾ ਕਰ ਦੇਣਾ ਇਸ ਘਟਨਾਕ੍ਰਮ ਨੇ। ਜੇ ਉਹਨਾਂ ਨੇ ਉਹ ਪੂਰੇ ਆਪਣੇ ਫੰਡਾਂ ਨਾਲ, ਆਪਣੀ ਪੂਰੀ ਤਾਕਤ ਨਾਲ ਉਹਨਾਂ ਨੂੰ ਪੰਜਾਬ ਭੇਜਿਆ, ਤਾਂ ਅਕਾਲੀ ਦਲ ਦੀਆਂ ਮੁਸ਼ਕਲਾਂ ਤਾਂ ਵਧਣੀਆਂ, ਪਰ ਪੰਜਾਬ ਦੇ ਵਿੱਚ ਪੰਥਕ ਧਿਰਾਂ ਦਾ ਟਕਰਾਅ ਵਧਣ ਦਾ ਵੀ ਇੱਕ ਖਤਰਾ ਖੜਾ ਹੋ ਗਿਆ। ਤੁਹਾਡੇ ਯਾਦ ਹੋਣਾ ਸ਼ਾਇਦ, ਲੋਕ ਤਾਂ ਕਈ ਵਾਰੀ ਭੁੱਲ ਵੀ ਜਾਂਦੇ ਆ, ਸ਼ੇਖਾਵਤ ਸਾਹਿਬ ਆਏ ਸੀ ਸਾਲ ਡੇਢ ਸਾਲ ਪਹਿਲਾਂ, ਉਹਨਾਂ ਨੇ ਕਿਹਾ ਸੀ ਬੀਜੇਪੀ ਹੁਣ ਛੋਟੇ ਭਰਾ ਦੀ ਭੂਮਿਕਾ 'ਚ ਨਹੀਂ ਰਹੇਗੀ। ਇੱਥੇ ਪੰਜਾਬ ਦੇ ਲੀਡਰ ਮਦਨ ਮੋਹਨ ਮਿੱਤਲ ਅਕਸਰ ਬੋਲਦੇ ਰਹੇ ਨੇ ਖੁੱਲ੍ਹੇਆਮ, ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਖਾਸ ਮੰਨੇ ਜਾਂਦੇ ਰਹੇ ਨੇ, ਨੇੜਲੇ ਮੰਨੇ ਜਾਂਦੇ ਰਹੇ ਨੇ, ਉਹ ਬੋਲਦੇ ਰਹੇ ਨੇ ਕਿ ਹੁਣ ਤਾਂ ਸਾਰੀਆਂ ਸੀਟਾਂ ਤੇ ਲੜਾਂਗੇ, ਹੁਣ ਅਸੀਂ ਛੋਟੇ ਭਰਾ ਥੋੜਾ ਸਾ ਬੜੇ ਆ, ਹੁਣ ਇਹਨਾਂ ਨੇ ਮਗਰ ਲਾ ਕੇ ਤੁਰੋ, ਤੇ ਉਹ ਤੋਂ ਬਾਅਦ ਅਗਲੇ ਨੇ ਲਾ ਕੇ ਪਰੇ ਵੀ ਕਰ ਦਿੱਤੇ। ਹੁਣ ਇਹ ਚਿੰਬੜਨਾ ਚਾਹੁੰਦੇ ਨੇ ਉਹ, ਪਰ ਨਾਲ ਨਹੀਂ ਤੋੜਨਾ ਚਾਹੁੰਦੇ। ਸੋ ਇਸ ਲਈ ਉਹ ਬਦਲ ਖੜੇ ਕਰਕੇ ਇਹਨਾਂ ਨੂੰ ਡਰਾ ਕੇ ਨਾਲ ਰੱਖਣਗੇ, ਜਾਂ ਫਿਰ ਉਹ ਬਦਲ ਐਡੇ ਬੜੇ ਕਰ ਲੈਣਗੇ ਕਿ ਇਹਨਾਂ ਨੂੰ ਮਤਲਬ ਕਿ ਲਾਂਭੇ ਕਰਤਾ ਜਾਊਗਾ। ਇਹ ਇਸ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਕਾਫੀ ਕੁਝ ਮਤਲਬ ਕਿ ਸਿਆਸਤ, ਪੰਥਕ ਸਿਆਸਤ ਦੇ ਨਾਲ ਇਹ ਅਕਾਲੀ ਦਲਾਂ ਦੀ ਸਿਆਸਤ ਇੱਕ ਵੱਖਰੀ ਭਖਣੀ ਆ। ਅੱਧੀ ਕਾਂਗਰਸ ਤਾਂ ਲੈ ਗਏ ਸ਼ਰਮਾ ਜੀ, ਉਹ ਭੰਨ ਕੇ ਆਗੇ ਦੇਖੋ ਹੋਤਾ ਹੈ ਕਿਆ ਜੀ। ਅਗਲੀ ਗੱਲ ਕਰੀਏ ਸੰਘਰਸ਼ ਦੀ, ਅਗਲੀ ਗੱਲ ਕਰੀਏ ਸਿਰੜ ਦੀ, ਅਗਲੀ ਗੱਲ ਕਰੀਏ ਸ਼ਰਮਾ ਜੀ ਮਿਹਨਤ ਦੀ। ਜਦੋਂ ਬੰਦਾ ਆਮ ਇਨਸਾਨ ਹੁੰਦਾ ਹੈ, ਕੋਈ ਨਹੀਂ ਪੁੱਛਦਾ, ਜੇ ਕਿਸੇ ਤੋਂ ਮਦਦ ਵੀ ਮੰਗੇ ਤੇ ਉਦੋਂ ਨਾ ਕਰ ਦਿੰਦਾ, ਜਿਹੜਾ ਮਾਤੜ ਬੰਦੇ ਨੂੰ ਛੇਤੀ ਕਿਤੇ ਮਦਦ ਵੀ ਨਹੀਂ ਮਿਲਦੀ। ਬਿਲਕੁਲ। ਹਰਜਿੰਦਰ ਕੌਰ ਹੈ ਪੰਜਾਬ ਦੀ ਧੀ, ਨਾਭੇ ਦੇ ਨੇੜੇ ਪਿੰਡ ਆ ਮਹਿਸ, ਪਿਓ ਕੋਲੇ ਜ਼ਮੀਨ ਹੈ ਨਹੀਂ, ਬੇਜ਼ਮੀਨਾ ਕਿਸਾਨ ਆ, ਔਰ ਹੁਣ ਤਾਂ ਮੇਰਾ ਖਿਆਲ ਹੈ ਕਿ ਬੜੇ ਮਾਣ ਨਾਲ ਕਹਿੰਦੇ ਹੋਣਗੇ ਸਾਡੇ ਕੋਲ ਤਾਂ ਭਾਈ ਜ਼ਮੀਨ ਵੀ ਹੈ ਨਹੀਂ, ਤੇ ਮੱਝਾਂ ਪਾਲੀਆਂ, ਦੁੱਧ ਵੇਚ ਕੇ ਗੁਜ਼ਾਰਾ ਕੀਤਾ। ਕੁੜੀ ਨੇ ਵੇਟ ਲਿਫਟਿੰਗ ਦਾ ਮੈਡਲ ਜਿੱਤ ਲਿਆ, ਜਿਹੜੀ ਕੁੜੀ ਕੋਲੇ ਕਦੇ ਕਾਲਜ ਜਾਣ ਦੇ ਲਈ ਪੈਸੇ ਹੈ ਨਹੀਂ ਸੀ। ਬਿਲਕੁਲ, ਇਹ ਦੋ ਤਸਵੀਰਾਂ ਨੇ ਇਸ ਦੀਆਂ। ਹਰਜਿੰਦਰ ਕੌਰ ਦੀ ਜਿੱਤ ਦੀ ਅੱਜ ਪੰਜਾਬ ਨੂੰ ਖੁਸ਼ੀ ਆ। ਅੱਜ ਉਹਦੀ ਕੋਚ ਹੈ ਪਰਮਿੰਦਰ ਸ਼ਰਮਾ, ਸ਼ਾਇਦ ਪਟਿਆਲੇ ਤੋਂ, ਪਰਮਜੀਤ ਸ਼ਰਮਾ ਪਟਿਆਲਾ ਯੂਨੀਵਰਸਿਟੀ ਤੋਂ। ਅੱਜ ਉਹ ਮਤਲਬ ਕਿ ਉਹਦੀ ਖੁਸ਼ੀ ਨਹੀਂ ਸਾਂਭੀ ਜਾ ਰਹੀ, ਤੇ ਉਹਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੁੜੀ ਨੂੰ ਨੌਕਰੀ ਜ਼ਰੂਰ ਦਿਓ ਜੀ। ਸੋ ਇਹ ਹੱਕਦਾਰ ਹੈ। ਮਤਲਬ ਕਿ ਤੁਸੀਂ ਇਸ ਗੱਲ ਨੂੰ ਸਮਝੋ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਦੀ ਖੁਸ਼ੀ ਵੱਖਰੀ ਹੁੰਦੀ ਹੈ।
ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਖਰਾ ਮਾਣ ਮਹਿਸੂਸ ਕਰ ਰਹੀ ਹੈ ਕਿ ਅਸੀਂ ਉਸ ਬੱਚੇ ਨੂੰ ਤਰਾਸ਼ ਲਿਆ, ਅਸੀਂ ਉਸ ਬੱਚੇ ਨੂੰ ਸੰਭਾਲ ਲਿਆ। ਅਸਲ 'ਚ ਇਹਦੇ ਵਿੱਚ ਪੜਾਅ ਪੜਾਅ ਭੂਮਿਕਾ ਹੁੰਦੀ ਹੈ। ਪਹਿਲੀ ਪਰਿਵਾਰ ਦੀ ਭੂਮਿਕਾ ਤੋਂ ਬਿਨਾਂ ਇਸ ਥਾਂ ਤੱਕ ਪਹੁੰਚਣਾ ਬਹੁਤ ਔਖਾ ਸੀ, ਔਰ ਉਸ ਗੁਰਬਤ ਵਿੱਚੋਂ ਨਿਕਲ ਕੇ ਪਹੁੰਚਣਾ ਹੋਰ ਵੀ ਵੱਡੀ ਪ੍ਰਾਪਤੀ ਹੈ। ਜਿਹੜਾ ਜ਼ਿਕਰ ਤੁਸੀਂ ਕੀਤਾ, ਨਾਭੇ ਤੋਂ 6 ਕਿਲੋਮੀਟਰ ਦੂਰ, 5-6 ਕਿਲੋਮੀਟਰ ਦੂਰ ਪਿੰਡ ਪੈਂਦਾ, ਔਰ ਮੈਨੂੰ ਪਤਾ ਲੱਗਾ ਕਿ 5-6 ਫੁੱਟ ਦਾ ਰਾਹ ਹੈ ਜਿਹੜਾ ਮਤਲਬ ਕਿ ਘਰ ਨੂੰ ਜਾਂਦਾ ਕੁੜੀ ਨੂੰ। ਸੋ ਇੰਨੇ ਕੁ ਰਾਹ ਦੇ ਉੱਤੇ, ਔਰ ਘਰ ਮਤਲਬ ਕੱਚਾ ਘਰ ਹੈ, ਦੋ ਖਾਣਾ ਵਾਲਾ 2 ਕਮਰੇ ਵਾਲਾ ਘਰ ਹੈ, ਤੇ ਖੇਤੀ ਨਹੀਂ ਪਰਿਵਾਰ ਕਰਦਾ ਪਰ ਪਸ਼ੂ ਪਾਲਦਾ। ਸੋ ਇਸ ਲਈ ਉਹ ਪਸ਼ੂ ਪਾਲ ਕੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ, ਔਰ ਕੁੜੀ ਸਕੂਲ ਤੋਂ ਆ ਕੇ ਵੀ ਔਰ ਕਾਲਜ ਤੋਂ ਆ ਕੇ ਵੀ ਟੋਕੇ ਮਸ਼ੀਨ ਤੇ ਘੰਟਾ ਲਾ ਦਿੰਦੀ ਸੀ। ਕਹਿੰਦੇ ਕਿ ਉਹ ਸਵੇਰੇ ਘਰੇ ਬਾਪੂ ਤੇ ਭਰਾ ਨੂੰ ਕਹਿ ਕੇ ਜਾਂਦੀ ਸੀ ਕਿ ਕੱਖ ਆ ਕੇ ਮੈਂ ਹੀ ਟੋਕਾ ਕਰਨੇ ਆ, ਤੁਸੀਂ ਨਾ ਕਿਤੇ ਕਰ ਲਿਓ ਕਿ ਕੋਈ ਨਾ ਕੁੜੀ ਨੇ ਪੜ੍ਹ ਕੇ ਆਉਣਾ। ਉਹ ਕਹਿੰਦੀ ਮੇਰੀਆਂ ਬਾਹਾਂ ਨੂੰ ਮਜ਼ਬੂਤੀ ਮਿਲਦੀ ਹੈ। ਮਤਲਬ ਜਿਹੜੇ ਅੱਜ ਦੇ ਜਵਾਕ ਸਵੇਰੇ ਦੇਰ ਨਾਲ ਉੱਠਣਾ ਤੇ ਰਾਤ ਨੂੰ ਲੇਟ ਸੋਣਾ, ਤੇ ਫਿਰ ਦਿਨ ਚੜੇ ਜਿੰਮ ਜਾਣਾ, ਤੇ ਜਿੰਮ ਦੇ ਸ਼ੀਸ਼ਿਆਂ 'ਚ ਖੜ ਕੇ ਦੇਖਣਾ ਕਿ ਹਾਂ ਐਕਸਰਸਾਈਜ਼ ਹੋ ਕੇ ਬਾਡੀ ਬਣ ਗਈ, ਫਿਰ ਉੱਥੋਂ ਪਰਚੀਆਂ ਤੇ ਦਵਾਈਆਂ ਲਿਖਾ ਲਿਆਉਣੀਆਂ, ਉਹ ਕਾਲੇ ਕਾਲੇ ਜਿਹੇ ਡੱਬੇ ਬੜੇ ਬੜੇ ਚਮਚਿਆਂ ਨਾਲ ਉਹ ਖਾਈ ਜਾਣੇ। ਉਹਨਾਂ ਲਈ ਇੱਕ ਵੱਡੀ ਉਦਾਹਰਨ ਹੈ ਕੁੜੀ, ਕਿ ਭਾਈ ਅਸਲੀ ਕਿਰਤ ਦੇ ਵਿੱਚ ਹੀ ਹੈ ਮਤਲਬ ਕਿ ਤਾਕਤ। ਤੁਸੀਂ ਕਿਰਤ ਵੀ ਕਰੋ ਤੇ ਉਹਦਾ ਫਲ ਵੀ ਦੇਖੋ, ਦੋ ਹੀ ਚੀਜ਼ਾਂ ਨੇ। ਉਹ ਕੁੜੀ ਕੰਮ ਵੀ ਨਾਲ ਕਰ ਰਹੀ ਸੀ, ਨਾਲ ਉਹਨੇ ਮੈਡਲ ਵੀ ਜਿੱਤਿਆ। ਸੋ ਹੁਣ ਇੱਕ ਤਸਵੀਰ ਤਾਂ ਇਸ ਗੱਲ ਦੀ ਹੈ ਕਿ ਅੱਜ ਸਰਕਾਰ ਵੀ ਖੁਸ਼ ਹੈ, ਅੱਜ ਰਾਜਨੀਤਿਕ ਧਿਰਾਂ ਵੀ ਖੁਸ਼ ਨੇ, ਅੱਜ ਖੇਡ ਜਗਤ ਵੀ ਖੁਸ਼ ਹੈ, ਅੱਜ ਪੰਜਾਬ ਵੀ ਬਾਗੋ ਬਾਗ ਹੈ। ਕੱਲ ਉਹਦੇ ਘਰੇ ਮੀਡੀਆ ਵੀ ਪਹੁੰਚ ਰਿਹਾ ਸੀ, ਅਫਸਰ ਅਧਿਕਾਰੀ ਵੀ ਪਹੁੰਚ ਰਹੇ ਸੀ। ਪਰ ਇਹ ਅਫਸਰ, ਇਹ ਅਧਿਕਾਰੀ, ਇਹ ਸਰਕਾਰਾਂ, ਇਹ ਸੰਸਥਾਵਾਂ ਉਸ ਦਿਨ ਕਿੱਥੇ ਸੀਗੀਆਂ ਜਦੋਂ ਕੁੜੀ ਕੋਲ ਫੀਸ ਭਰਨ ਲਈ ਪੈਸੇ ਨਹੀਂ ਸੀ, ਜਦੋਂ ਉਹਨੂੰ ਕਾਲਜ 'ਚ ਦਾਖਲਾ ਨਹੀਂ ਮਿਲ ਰਿਹਾ ਸੀ। ਉਹ ਕਿਉਂਕਿ ਉਹ ਕਿਸੇ ਮਤਲਬ ਕਿ ਫੀਸ ਲੈ ਕੇ ਕਿਸੇ ਕੋਰਸ 'ਚ ਉਹਨੇ ਫੀਸ ਭਰਨ ਲਈ ਤੋਂ ਇੱਕ ਸਾਲ ਤੇ ਬਣ ਗਈ ਸੀ ਪਰਿਵਾਰ ਦੀ ਕਿ ਸ਼ਾਇਦ ਬੱਚੀ ਨੂੰ ਅਸੀਂ ਕਾਲਜ ਪੜ੍ਹਾ ਨਾ ਸਕੀਏ। ਸੋ ਫਿਰ ਉਹਨੂੰ ਸਪੋਰਟਸ ਕੋਟੇ ਦੇ ਵਿੱਚ, ਕਬੱਡੀ ਕੋਟੇ ਦੇ ਵਿੱਚ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਦਾਖਲਾ ਮਿਲਿਆ। ਤੇ ਉੱਥੋਂ ਉਹ ਜਦੋਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕਬੱਡੀ ਵਾਲੇ ਮੁਕਾਬਲੇ ਜਾਣ ਲੱਗੀ, ਤਾਂ ਉੱਥੇ ਉਹਦੇ ਕੋਚ ਦੀ ਉਹ ਨਿਗਾਹ ਪਈ ਕੁੜੀ, ਉਹਨੇ ਉਸ ਨੂੰ ਵੇਟ ਲਿਫਟਿੰਗ ਵੱਲ ਤੋਰਿਆ, ਤੇ ਉਹ ਵੇਟ ਲਿਫਟਿੰਗ ਦੇ ਵਿੱਚ ਅੱਜ ਕਾਂਸੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਪਰ ਸਵਾਲ ਦੂਸਰੀ ਪਹਿਲੂ ਜਿਹੜਾ ਮੈਂ ਕਹਿ ਰਿਹਾ ਸੀ ਕਿ 2 ਤਸਵੀਰਾਂ, ਇੱਕ ਤਸਵੀਰ ਅਸੀਂ ਆਏ, ਦੂਸਰੀ ਤਸਵੀਰ ਇਹ ਹੈ ਕਿ ਭਰਾ ਮੇਰੇ ਕਿ ਕਿਉਂ ਨਹੀਂ ਖਿਡਾਰੀਆਂ ਨੂੰ ਪਹਿਲਾਂ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਹੁੰਦਾ। ਤਾਂ ਜੇ ਉਹ ਪੰਜਾਬੀ ਯੂਨੀਵਰਸਿਟੀ ਕੋਲ ਨਾ ਹੁੰਦੀ ਤਾਂ ਉਹ ਇੰਨੀ ਕੁ ਵੀ ਤਿਆਰੀ ਕਰਨ ਲਈ ਹੋਰ ਔਖਾ ਹੁੰਦਾ ਉਹਨੂੰ। ਸੋ ਥੋੜਾ ਬਹੁਤ ਉਹਨੂੰ ਯੂਨੀਵਰਸਿਟੀ ਜਾ ਕੇ ਸਹਾਰਾ ਮਿਲਿਆ। ਪਰ ਸਵਾਲ ਇਹ ਹੈ ਕਿ ਜਦੋਂ ਸਕੂਲ ਪੱਧਰ ਤੇ ਬੱਚਾ ਉੱਠਦਾ ਹੈ, ਉੱਥੇ ਪੀਟੀ ਅਧਿਆਪਕਾਂ ਨੂੰ, ਉਹਦੇ ਪ੍ਰਿੰਸੀਪਲ ਨੂੰ, ਉਹਦੇ ਹੈਡਮਾਸਟਰ ਨੂੰ ਪਤਾ ਲੱਗਦਾ, ਤਾਂ ਤੁਰੰਤ ਖੇਡ ਵਿਭਾਗ ਉਸ ਬੱਚੇ ਨੂੰ ਆਪਣਾ ਮਤਲਬ ਬੱਚਾ ਕਿਉਂ ਨਹੀਂ ਮੰਨ ਕੇ ਲੈਂਦਾ? ਕਿਉਂ ਨਹੀਂ ਜ਼ਿਲ੍ਹਾ ਵਿਭਾਗ ਦੇ ਉੱਤੇ ਰਿਪੋਰਟਾਂ ਸਕੂਲਾਂ ਤੋਂ ਇਕੱਠੀਆਂ ਹੁੰਦੀਆਂ ਕਿ ਕਿਹੜੇ ਬੱਚੇ ਨੇ ਭਾਈ ਜਿਹੜੇ ਉੱਭਰ ਰਹੇ ਨੇ, ਉਹਨਾਂ ਨੂੰ ਵੱਖਰਾ ਮਾਹੌਲ, ਵੱਖਰੀ ਡਾਈਟ, ਵੱਖਰਾ ਪ੍ਰਬੰਧ, ਉਹਨਾਂ ਦੇ ਘਰ ਦੇ ਵਿੱਚ ਮਾਹੌਲ ਸਿਖਾਵਾਂ ਮਿਲੇ, ਬੱਚਿਆਂ ਨੂੰ ਆਰਥਿਕ ਤੌਰ ਤੇ ਤੰਗੀ ਨਾ ਹੋਵੇ, ਉਹਦੇ ਲਈ ਕਿਹਨੇ ਪ੍ਰਬੰਧ ਕਰਨਾ? ਸੋ ਕਾਹਦੇ ਲਈ ਬਣਾਏ ਨੇ ਖੇਡ ਵਿਭਾਗ? ਕਾਹਦੇ ਲਈ ਬਣਾਏ ਨੇ ਖੇਡ ਮੰਤਰੀ? ਕਾਹਦੇ ਲਈ ਬਣਾਈਆਂ ਨੇ ਸਰਕਾਰਾਂ? ਜੇਕਰ ਤੁਹਾਡੇ ਬੱਚਿਆਂ ਨੂੰ ਟੋਕਾ ਮਸ਼ੀਨਾਂ ਦੇ ਉੱਤੇ ਹੀ ਵਰਜਸ ਕਰਕੇ ਮਤਲਬ ਮੈਡਲ ਜਿੱਤਣੇ ਪੈਣੇ ਨੇ, ਫਿਰ ਤੁਸੀਂ ਆਪਣੀ ਪਿੱਠ ਨਾ ਥਾਪੜਿਓ। ਇਹ ਮੈਡਲ ਪੰਜਾਬ ਦਾ ਨਹੀਂ, ਇਹ ਮੈਡਲ ਹਰਜਿੰਦਰ ਕੌਰ ਦਾ, ਉਸ ਬੱਚੀ ਦਾ ਏ, ਉਹਦੇ ਮਾਂ ਪਿਓ ਦਾ ਏ। ਸੋ ਇਸ ਲਈ ਪੰਜਾਬੀ ਯੂਨੀਵਰਸਿਟੀ ਮਤਲਬ ਉਹ ਚ ਕਹਿ ਸਕਦੀ ਹੈ ਕਿ ਸਾਡਾ ਕੋਈ ਯੋਗਦਾਨ ਹੈ, ਪਰ ਪੰਜਾਬ ਦੀ ਸਰਕਾਰ, ਚਾਹੇ ਪਹਿਲੀ ਕਾਂਗਰਸੀਆਂ ਵਾਲੀ ਸੀ ਜਾਂ ਹੁਣ ਵਾਲੀ ਸੀ, ਕੋਈ ਇਹ ਦਮ ਨਾ ਭਰੇ ਕਿ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਨੇ ਜਦੇ ਐਲਾਨ ਕੀਤਾ ਕਿ ਅਸੀਂ 40 ਲੱਖ ਇਸ ਪਰਿਵਾਰ ਨੂੰ ਦੇਵਾਂਗੇ। ਇਹ ਹੌਸਲਾ ਹੈ, ਇਹਦੇ ਨਾਲ ਹੋਰ ਖਿਡਾਰੀਆਂ ਨੂੰ ਉਤਸ਼ਾਹ ਮਿਲਦਾ, ਹੋਰ ਖਿਡਾਰੀਆਂ ਨੂੰ ਜੋਸ਼ ਮਿਲਦਾ। ਪਰ 40 ਲੱਖ ਤੋਂ ਜੇ 10 ਲੱਖ ਪਹਿਲਾਂ ਦੇ ਦਿਆਂ ਕਰੋ ਖਿਡਾਰੀਆਂ ਨੂੰ, ਤਾਂ ਉਹ ਬੱਚਾ ਹੋਰ ਮਤਲਬ ਕਿ ਚੰਗੀ ਖੁਰਾਕ ਲੈ ਸਕਦਾ। ਇਹ ਕਾਂਸੇ ਦਾ ਮੈਡਲ ਅੱਜ ਸੋਨੇ ਦਾ ਮੈਡਲ ਹੋ ਸਕਦਾ ਸੀ ਜੇਕਰ ਸਰਕਾਰਾਂ ਨੇ, ਖੇਡ ਵਿਭਾਗਾਂ ਨੇ ਪਹਿਲਾਂ ਉਹਦੀ ਬਾਂਹ ਫੜੀ ਹੁੰਦੀ। ਸੋ ਇਸ ਲਈ ਇਸ ਤੋਂ ਉਦਾਹਰਨ ਜ਼ਰੂਰ ਸਰਕਾਰਾਂ ਸਿੱਖਣ। ਸੋ ਉਸ ਕੁੜੀ ਨੂੰ, ਮਾਪਿਆਂ ਨੂੰ, ਪੰਜਾਬੀ ਯੂਨੀਵਰਸਿਟੀ ਨੂੰ ਵਧਾਈ, ਔਰ ਸਰਕਾਰ ਦਾ ਧੰਨਵਾਦ ਜਿਨ੍ਹਾਂ ਨੇ ਉਸ ਬੱਚੇ ਦੇ ਹੌਸਲਾ ਅਫਜ਼ਾਈ ਲਈ 40 ਲੱਖ ਦੇਣ ਦਾ ਐਲਾਨ ਕੀਤਾ। ਔਰ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਝੋਲੀ ਹੋਰ ਬੱਚੇ ਜਿਹੜੇ ਉੱਥੇ ਮੁਕਾਬਲੇ 'ਚ ਹੈਗੇ ਹੋਰ ਮੈਡਲ ਲੈ ਕੇ ਮੁੜਨਗੇ। ਜੀ ਭਾਜੀ, ਤੁਹਾਨੂੰ ਯਾਦ ਹੋਣਾ ਕੈਪਟਨ ਸਾਹਿਬ ਨੇ ਜਦੋਂ ਹਾਕੀ ਵਾਲੇ ਮੁੰਡੇ ਜਿੱਤੇ ਸੀ ਤੇ ਘਰੇ ਪਤੀਲਾ ਚੜਾ ਲਿਆ ਸੀ। ਬਿਲਕੁਲ। ਜਦਕਿ ਉਸ ਤੋਂ ਪਹਿਲਾਂ ਕਿਸੇ ਨੇ ਸਵਾਲ ਹੀ ਨਹੀਂ ਕੀਤਾ ਕਿ ਜਿਹੜਾ ਸਪੋਰਟਸ ਦਾ ਫੰਡ ਆ ਉਹ ਕਾਂਗਰਸ ਦੇ ਰਾਜ ਦੇ ਵਿੱਚ ਕਿੰਨਾ ਘਟਿਆ, ਜਾਂ ਟਰਫਾਂ ਲਈ ਅਸੀਂ ਕੀ ਕੀਤਾ। ਅਜੇ ਤੱਕ ਸਾਡੀ ਕੋਈ ਖੇਡ ਨੀਤੀਓ ਨਹੀਂ, ਕੋਈ ਸਪੋਰਟਸ ਪਾਲਿਸੀਓ ਨਹੀਂ ਸਾਡੇ ਕੋਲ ਹੈਗੀ, ਸਾਡੇ ਕੋਲ ਕੋਈ ਸੱਭਿਆਚਾਰਕ ਪਾਲਿਸੀਓ ਨਹੀਂ ਹੈਗੀ ਨਾ। ਖੇਤੀ ਅੱਜ ਮਤਲਬ ਖੇਤੀ ਨੀਤੀ ਨਹੀਂ ਅਜੇ ਤੱਕ ਅਸੀਂ ਅਮਲੀ ਜਾਮਾ ਬਣਾ ਸਕੇ। ਸੋ ਇਸ ਲਈ ਇਹ ਗੱਲਾਂ ਤੇ ਗੌਰ ਕਰਨ ਦੀ ਲੋੜ। ਅਸਲ ਦੇ ਵਿੱਚ ਮੇਰੇ ਹਿਸਾਬ ਨਾਲ ਸ਼ਰਮਾ ਜੀ, ਸਿਆਸਤਦਾਨਾਂ ਨੂੰ ਪਤਾ ਲੱਗ ਗਿਆ ਕਿ ਈਵੈਂਟ ਮੈਨੇਜਮੈਂਟ ਤੁਹਾਡੇ ਚ ਆਉਣੀ ਚਾਹੀਦੀ ਹੈ। ਲੋਕ ਨਹੀਂ ਸਵਾਲ, ਲੋਕਾਂ ਕੋਲ ਸਵਾਲ ਹੈ ਨਹੀਂਗੇ, ਮੀਡੀਆ ਕੋਲੇ ਵੀ ਹੈ ਨਹੀਂ।
ਖੈਰ ਅਗਲੀ ਖਬਰ ਵੱਲ ਵਧੀਏ, ਗੱਲ ਕਰੀਏ ਜੀਐਸਟੀ ਦੀ। ਰਾਘਵ ਚੱਡੇ ਨੇ ਰਾਜ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਸ਼ਰਮਾ ਜੀ। ਚਲੋ ਖੈਰ ਚੰਗੀ ਗੱਲ ਹੈ, ਨੁਮਾਇੰਦੇ ਇਸੇ ਕਰਕੇ ਜਾਂਦੇ ਆ ਵੀ ਉਹ ਮੁੱਦਿਆਂ ਨੂੰ ਚੁੱਕਣ। ਹੂੰ ਅੰਮ੍ਰਿਤਸਰ ਤੋਂ 6 ਲੱਖ ਰੁਪਇਆ ਵਸੂਲਣ ਖਾਤਰ ਸਰਾਂ ਤੇ ਜੀਐਸਟੀ ਠੋਕਤੀ ਕੇਂਦਰ ਨੇ। ਬਿਲਕੁਲ, ਆਪਾਂ ਕੱਲ ਵੀ ਇਸ ਮਸਲੇ ਤੇ ਗੱਲ ਕਰ ਰਹੇ ਸੀ। ਮੈਂ ਅੱਜ ਵੀ ਇਹ ਮਹਿਸੂਸ ਕਰ ਰਿਹਾ ਕਿ ਹੁਣ ਅੰਮ੍ਰਿਤਸਰ ਦੀਆਂ ਸਰਾਵਾਂ ਦੇ ਬਾਹਰ ਜੇਬ ਕਤਰੇ ਖੜਿਆ ਕਰਨਗੇ, ਉਹਨਾਂ ਦੇ ਨਾਮ ਜੀਐਸਟੀ ਹੋਇਆ ਕਰਨਗੇ, ਉਹ ਰਿਸੈਪਸ਼ਨ ਤੇ ਬੈਠੇ ਤੁਹਾਨੂੰ ਮਿਲ ਜਾ ਕਰਨਗੇ। ਉਹ ਕੇਂਦਰੀ ਮਤਲਬ ਕਿ ਵਿੱਤ ਵਿਭਾਗ ਦੇ ਜੇਬ ਕਤਰੇ ਤੁਸੀਂ ਕਹਿ ਸਕਦੇ ਹੋ। ਹੱਦ ਹੈ। ਮਤਲਬ ਇਸ ਗੱਲ ਤੋਂ ਇਹ ਤੋਂ ਬਸ਼ਰਮੀ ਹੋਰ ਕੀ ਹੋ ਸਕਦੀ ਹੈ ਕਿ ਤੁਸੀਂ ਹੁਣ ਛੋਟੀਆਂ ਮਤਲਬ ਕਿ ਉਹਦੇ ਪਰ ਆ ਗਏ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿਹੜੇ ਆਟੇ ਵਾਲੀ ਥੈਲੀ ਤੱਕ ਆ ਗਏ, ਹੁਣ ਉਹਨਾਂ ਤੋਂ ਕੀ ਉਮੀਦ ਕਰੋਗੇ। ਸੋ ਹੁਣ ਬਚਿਆ ਕੀ ਹੈ ਸਾਡੇ ਕੋਲ। ਹਾਂ, ਧੰਨਵਾਦ ਰਾਘਵ ਚੱਡਾ ਹੋਰਾਂ ਦਾ, ਉਹਨਾਂ ਨੇ ਵੀ ਮੁੱਦਾ ਚੁੱਕਿਆ। ਹਰਸਿਮਰਤ ਵੀ ਇਸ ਮਸਲੇ ਤੇ ਬੋਲੀ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਜਿਵੇਂ ਪਹਿਲ ਕਦਮੀ ਕੀਤੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੱਲ ਹੀ ਇਸ ਗੱਲ ਦੀ ਨਿੰਦਾ ਕੀਤੀ। ਉਹਨਾਂ ਨੇ ਕਿਹਾ ਵੀ ਕਹਿੰਦੇ ਕਿਸਾਨ ਹੀ ਬਚਿਆ, ਹੁਣ ਤਾਂ ਉਹਦੇ ਪਰ ਵੀ ਜੀਐਸਟੀ ਲਾ ਲਓ। ਸੋ ਇਸ ਲਈ ਧਿਰਾਂ ਬੋਲੀਆਂ। ਆਪਾਂ ਕੱਲੇ ਗੱਲ ਕਰ ਰਹੇ ਸੀ ਕਿ ਜੇ ਪੰਜਾਬ ਸਰਕਾਰ, ਪੰਜਾਬ ਦੇ ਨੁਮਾਇੰਦੇ ਬੋਲਣਗੇ ਤਾਂ ਇਹਦਾ ਅਸਰ ਜਾਊਗਾ, ਔਰ ਉਮੀਦ ਕਰਦੇ ਹਾਂ ਅਸਰ ਜਾਊਗਾ। ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਜਿਹੜੀ 12% ਜੀਐਸਟੀ ਲਾਈ ਗਈ ਹੈ ਸਰਾਵਾਂ ਦੇ ਉੱਤੇ, ਇਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਧਾਰਮਿਕ ਸਥਾਨਾਂ ਦੇ ਦਾਇਰੇ ਤੋਂ ਬਾਹਰ ਨੇ, ਉਹਨਾਂ ਦੇ ਗਲਿਆਰੇ ਤੋਂ ਬਾਹਰ ਨੇ, ਉਹਨਾਂ ਦੇ ਚੁਗਿਰਦੇ ਤੋਂ ਬਾਹਰ ਨੇ, ਉਹਨਾਂ ਤੇ ਲਾ ਦਿੱਤੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਦੇ ਵਿੱਚ ਮਤਲਬ ਕਿ 8 ਸਰਾਵਾਂ ਨੇ, ਉਹਦੇ ਵਿੱਚੋਂ ਜਿਹੜੀਆਂ ਉਹਨਾਂ ਦੀਆਂ ਬਾਹਰ ਸਰਾਵਾਂ ਨੇ 3, ਉਹ ਇਹਦੇ ਵਿੱਚ ਆ ਗਈਆਂ। ਤੇ ਇੱਕ ਦਿੱਲੀ ਕਮੇਟੀ ਦੀ ਸਰਾਂ ਆ ਗਈ, ਇੱਕ ਦੁਰਗਿਆਣਾ ਮੰਦਿਰ ਦੀ ਸਰਾਂ ਆ ਗਈ। ਸੋ ਅੰਮ੍ਰਿਤਸਰ ਦੀਆਂ 5 ਸਰਾਵਾਂ ਇਸ ਮੌਕੇ ਇਹਦੇ ਅਧੀਨ ਆ ਗਈਆਂ, ਤੇ ਜਿਹਦੇ ਵਿੱਚੋਂ 5,99,400 ਰੁਪਈਆ ਜੀ ਮਤਲਬ ਕਿ ਸਾਲ ਦਾ ਟੈਕਸ ਵਸੂਲਿਆ ਜਾਣਾ। ਸੋ ਇੱਥੋਂ ਹਿਸਾਬ ਲਾ ਲਓ, 5 ਮਹੀਨੇ ਦਾ, ਹਰ ਮਹੀਨੇ 5,99,400 ਰੁਪਈਆ, ਮਤਲਬ ਲਗਭਗ ਹਰ ਮਹੀਨੇ 6 ਲੱਖ। ਤੇ ਇੱਕ ਦਿਨ ਦਾ ਇਹ ਕਰੀਬ 19,000 ਰੁਪਈਆ ਟੈਕਸ ਬਣਦਾ ਜਨਾਬ। 19,980 ਰੁਪਈਏ ਹਰ ਰੋਜ਼ ਵਸੂਲਣ ਦੇ ਲਈ ਇਹ ਟੈਕਸ ਲਾਤਾ ਗਿਆ। ਹੁਣ ਮਤਲਬ ਕਿ ਕੁਝ ਕਮਰੇ 300 ਰੁਪਏ ਵਾਲੇ ਨੇ, ਕੁਝ ਕਮਰੇ 500 ਰੁਪਏ ਵਾਲੇ ਨੇ, ਕੁਝ ਕਮਰੇ 800 ਰੁਪਏ ਵਾਲੇ ਨੇ। ਸੋ ਇਸ ਲਈ ਉਹ ਔਸਤਨ ਨਿਕਲ ਕੇ ਆ ਰਹੀ ਹੈ ਕਿ 300 ਕੁ ਕਮਰੇ ਨੇ, ਤੇ 300 ਕੁ ਕਮਰਿਆਂ ਦੇ ਵਿੱਚੋਂ ਵੱਖੋ-ਵੱਖ ਜਿਹੜੇ ਨੇ ਮਤਲਬ ਕਿ 8 ਸਰਾਵਾਂ ਦੇ ਜਿਹੜੀਆਂ ਹੈਗੀਆਂ ਨੇ, ਉਹਨਾਂ ਦੇ ਵਿੱਚੋਂ 3 ਇਹਨਾਂ ਦੀਆਂ ਨੇ ਤੇ ਇੱਕ ਦੁਰਗਿਆਣਾ ਮੰਦਿਰ ਤੋਂ ਇੱਕ ਦਿੱਲੀ ਕਮੇਟੀ ਦੀ ਹੈ, ਜਿੱਥੇ ਅੱਜ ਆਪਾਂ ਗੱਲ ਕਰ ਰਹੇ ਹਾਂ ਉਦਘਾਟਨ ਹੋਣਾ। ਸੋ ਇਸ ਨੂੰ ਲੈ ਕੇ 3 ਸਰਾਵਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੀਆਂ ਨੇ, ਉਹਦੇ ਵਿੱਚ 128 ਕਮਰੇ ਨੇ ਜਿਹੜੇ 500 ਰੁਪਏ ਤੇ ਚੜ੍ਹਦੇ ਨੇ। ਸੋ ਇੱਕ ਦਿਨ ਦਾ ਜੀਐਸਟੀ ਉਹਦਾ 7680 ਰੁਪਏ ਬਣ ਜਾਣਾ। ਇਸੇ ਤਰ੍ਹਾਂ ਮਾਈ ਭਾਗੋ ਸਰਾਂ ਦੇ 40 ਕਮਰੇ ਜਿਹੜੇ ਇੱਕ ਦਿਨ ਚ 300 ਰੁਪਏ ਪ੍ਰਤੀ ਕਮਰੇ ਚੜ੍ਹਦੇ ਨੇ, 1440 ਰੁਪਏ ਦੇ ਬਣ ਜਾਣੇ। ਇਸੇ ਤਰ੍ਹਾਂ ਐਨਆਰਆਈ ਸਰਾਂ ਜਿਹਦੇ 52 ਕਮਰੇ ਨੇ, ਤੇ ਜਿਹੜਾ ਇੱਕ ਦਿਨ ਦਾ ਕਿਰਾਇਆ 700 ਰੁਪਏ ਹੈ, ਤੇ ਉਹਦਾ ਮਤਲਬ ਕਿ 4300 ਰੁਪਏ ਜੀਐਸਟੀ ਬਣ ਜਾਣੀ। ਤੇ ਕੁੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੀਆਂ ਦਰਬਾਰ ਸਾਹਿਬ ਦੇ ਗਲਿਆਰੇ ਤੋਂ ਬਾਹਰ ਵਾਲੀਆਂ 3 ਸਰਾਵਾਂ ਨੇ, ਉਹਦਾ 13,488 ਰੁਪਏ ਇੱਕ ਦਿਨ ਦਾ ਜੀਐਸਟੀ ਬਣਦਾ। ਇਸੇ ਤਰ੍ਹਾਂ ਦਿੱਲੀ ਕਮੇਟੀ ਦੀ ਜਿਹੜੀ ਸਰਾਂ ਹੈ, ਉਹਦੇ 12 ਕਮਰਿਆਂ ਦੇ 800 ਰੁਪਏ ਵਾਲੇ ਨੇ, ਤੇ ਇਸੇ ਤਰ੍ਹਾਂ 22 ਕਮਰੇ ਉਹਨਾਂ ਦੇ 300 ਰੁਪਏ ਵਾਲੇ ਨੇ, 31 ਕਮਰੇ ਉਹਨਾਂ ਦੇ 500 ਰੁਪਏ ਵਾਲੇ ਨੇ, ਤੇ ਉਹਨਾਂ ਦੀ ਕੁੱਲ ਜੀਐਸਟੀ ਇੱਕ ਦਿਨ ਦੀ 3,804 ਰੁਪਏ ਬਣਨੀ ਆ। ਤੇ ਦੁਰਗਿਆਣਾ ਮੰਦਿਰ ਕੋਲ ਵੀ ਜਿਹੜੀ ਕਮੇਟੀ ਆ, ਕਮੇਟੀ ਕੋਲ ਜਿਹੜੀ ਸਰਾਂ ਹੈ, ਉਹਦੇ 28 ਕਮਰੇ ਨੇ, ਉਹ ਵੀ ਗਲਿਆਰੇ ਤੋਂ ਬਾਹਰ ਆਉਂਦੀ ਹੈ, ਤੇ 28 ਕਮਰੇ ਉਹ 800 ਰੁਪਈਆ ਕਿਰਾਏ ਵਾਲੇ ਨੇ, ਤੇ ਉਹਨਾਂ ਦੀ ਇੱਕ ਦਿਨ ਦੀ ਜੀਐਸਟੀ 2688 ਰੁਪਏ ਬਣਦੀ ਹੈ। ਇੰਜ 5 ਸਰਾਵਾਂ ਤੋਂ 13,488 ਰੁਪਏ ਇੱਕ ਦਿਨ ਦੇ ਵਸੂਲਣੇ ਆ, ਤੇ ਇਹ ਦੂਸਰੀ ਤੋਂ ਮਤਲਬ ਕਿ 3,804, ਤੇ ਤੀਸਰੀ ਤੋਂ 2608, ਤੇ ਕੁੱਲ ਮਿਲਾ ਕੇ 19,980 ਰੁਪਏ ਬਣਦੇ ਆ। ਤੇ ਜਿਹੜਾ ਮਹੀਨੇ ਦਾ 5 ਲੱਖ, ਮਤਲਬ 5,99,000, 6 ਲੱਖ ਰੁਪਏ ਪਿੱਛੇ। ਸੋ ਤੁਸੀਂ ਲੋਕਾਂ ਦੀ ਜੇਬ ਵੱਢੋਗੇ, ਸ਼ਰਧਾਲੂਆਂ ਦੀ ਜੇਬ ਕੱਟੋਗੇ। ਸੋ ਇਹ ਕੰਮ ਨੇ ਸਰਕਾਰਾਂ ਦੇ। ਸੋ ਰਾਤ ਇੱਕ ਪਾਸੇ ਤਾਂ ਵੋਟਾਂ ਦੇ ਟਾਈਮ ਤੁਸੀਂ ਯੋਜਨਾਵਾਂ ਚਲਾਉਂਦੇ ਹੋ, ਆ ਮੁਫਤ ਯਾਤਰਾ ਜੀ, ਧਾਰਮਿਕ ਸਥਾਨਾਂ ਲਈ ਬੱਸ ਸੇਵਾ ਮੁਫਤ ਜੀ, ਤੇ ਜਦੋਂ ਸ਼ਰਧਾਲੂਆਂ ਨੂੰ ਅਜਿਹੀ ਉੱਥੇ ਰਹਿਣ ਖਾਣ ਪੀਣ ਦੀ ਸਹੂਲਤ ਦਾ ਸਵਾਲ ਆਉਂਦਾ, ਤੇ ਤੁਸੀਂ ਹੁਣ ਜੀਐਸਟੀ ਤੇ ਆ ਗਏ। ਤੇ ਨਿਰਮਲਾ ਸੀਤਾਰਮਣ ਜੀ ਕਹਿੰਦੀ ਕੋਈ ਮਹਿੰਗਾਈ ਨਹੀਂ ਹੈਗੀ ਜੀ, ਕੋਈ ਦੇਸ਼ ਤੇ ਅਸਰ ਨਹੀਂ ਹੈਗਾ ਜੀ, ਆਰਥਿਕਤਾ ਸਾਡੀ ਮਜ਼ਬੂਤ ਹੈ ਜੀ, ਇਹ ਤਾਂ ਥੋੜਾ ਜਿਹਾ ਰੂਸ ਤੇ ਯੂਕਰੇਨ ਦੀ ਜੰਗ ਕਰਕੇ ਹੋ ਗਿਆ ਜੀ, ਬਾਕੀ ਸਾਰਾ ਕੁਝ ਠੀਕ ਹੈ, ਦੁਨੀਆ ਭਰ ਚ ਮੰਦੀ ਹੈ ਜੀ, ਅਸੀਂ ਤਾਂ ਮੰਦੇ ਚ। ਭਾਈ ਤੁਸੀਂ ਮੰਦੀ ਚ ਨਹੀਂ ਹੈਗੇ, ਦੇਸ਼ ਮੰਦੀ ਚ ਹੈ, ਲੋਕ ਮੰਦੀ ਚ ਨੇ, ਲੋਕ ਚੱਲ ਰਹੇ ਨੇ। ਤੁਹਾਡਾ ਤਾਂ ਕਾਰ ਦਾ ਖਰਚਾ ਵੀ ਸਰਕਾਰ ਨੇ ਦੇਣਾ, ਥੋੜਾ ਰਹਿਣ ਦਾ ਖਰਚਾ ਵੀ ਸਰਕਾਰ ਨੇ ਦੇਣਾ, ਥੋੜੀ ਤਾਂ ਕੰਟੀਨ ਚੋਂ ਰੋਟੀ ਵੀ ਸਰਕਾਰ ਨੇ ਖਿਲਾ ਦੇਣੀ। ਤੁਹਾਨੂੰ ਕੀ ਪਤਾ?
ਸੋ ਬਿਲਕੁਲ, ਬਿਲकुल। ਇਸ ਲਈ ਇਸ ਮਸਲੇ ਦੇ ਉੱਤੇ ਇਹ ਇੱਕ ਵੱਡੀ ਮੁਹਿੰਮ ਬਣਦੀ ਜਾ ਰਹੀ ਹੈ। ਪੰਜਾਬ ਦੀ ਸ਼੍ਰੋਮਣੀ ਕਮੇਟੀ ਵੀ ਇਸ ਮਸਲੇ ਤੇ ਅੜ ਗਈ ਆ, ਪੰਜਾਬ ਦੇ ਮੁੱਖ ਮੰਤਰੀ ਹੋਰੀ ਵੀ ਅੜ ਗਏ ਨੇ, ਪੰਜਾਬ ਦੇ ਲੋਕ ਸਭਾ ਰਾਜ ਸਭਾ ਮੈਂਬਰਾਂ ਨੇ ਵੀ ਇਹ ਮੁੱਦਾ ਖੜਾ ਕਰ ਲਿਆ। ਔਰ ਇਸ ਮਸਲੇ ਤੇ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪੈ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਭਰ ਦੀਆਂ ਉਹ ਧਾਰਮਿਕ ਸੰਸਥਾਵਾਂ ਸਾਰੀਆਂ ਇਕਜੁੱਟ ਹੋ ਸਕਦੀਆਂ, ਕਿਉਂਕਿ ਹੂੰ, ਸਾਰਿਆਂ ਤੇ ਅਸਰ ਪੈਣਾ ਜਿਹੜੀਆਂ ਉਹਨਾਂ ਗਲਿਆਰੇ ਤੋਂ ਬਾਹਰ ਨੇ। ਜੀ, ਜੀ, ਜੀ। ਜਾਂਦਿਆਂ ਦੀ ਗੱਲ ਕਰ ਲਈਏ ਕਿਸਾਨਾਂ ਦੀ, ਸਰਕਾਰ ਦੇ ਨਾਲ ਸਹਿਮਤੀ ਹੋ ਗਈ ਹੈ ਤੇ ਹੁਣ ਕਿਸਾਨ ਕਹਿੰਦੇ ਕਿ ਅਸੀਂ ਧਰਨੇ ਨਹੀਂ ਲਾਵਾਂਗੇ। ਬਿਲਕੁਲ ਪ੍ਰਵੀਨ ਜੀ, ਇਹ ਧਰਨੇ ਨਾ ਲਾਉਣ ਦਾ ਫੈਸਲਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਮਤਲਬ ਕਹਿੰਦਾ ਜੀ ਬਿਨਾਂ ਰਾਜਨੀਤੀ ਵਾਲਾ ਵਿੰਗ ਹੈ ਉਹਦਾ ਹੈ ਜੀ। ਜਗਜੀਤ ਸਿੰਘ ਹਾਂ, ਡੱਲੇਆ ਹੋਰੀ ਤੇ ਉਹਨਾਂ ਦੇ ਐਸਕੇਐਮ ਵੀ 3 ਸਮਰਥਕ। 4 ਬਣੇ ਖੜੇ ਆ ਹਾਂ ਸ਼ਰਮ। ਹਾਂ, ਉਹੀ ਐਸਕੇਐਮ ਦੇ ਵਿੱਚੋਂ ਜਿਹੜੀ ਇਹ ਧਿਰ ਸੀਗੀ, ਜਿਹੜੀ ਮਤਲਬ ਕਿ ਕਹਿੰਦੀ ਹੈ ਕਿ ਅਸੀਂ ਨਿਰੋਲ ਰਾਜਨੀਤੀ ਤੋਂ ਬਾਹਰ ਆਏ, ਅਸੀਂ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਹੈ। ਸੋ ਉਹਦੀ ਜਗਜੀਤ ਸਿੰਘ ਡੱਲੇਆ ਹੋਰ ਉਹਦੀ ਅਗਵਾਈ 'ਚ ਕੱਲ੍ਹ ਮੁੱਖ ਮੰਤਰੀ ਨਾਲ ਬੈਠਕ ਸੀ। ਮੰਗਾਂ ਕਾਫੀ ਗੰਭੀਰ ਸੀਗੀਆਂ, ਉਹ 'ਚ ਗੰਨੇ ਦੀ ਅਦਾਇਗੀ ਦਾ ਮਸਲਾ ਸੀ, ਜਿਹੜੀ ਕਪਾਹ ਦੀ ਫਸਲ ਖਰਾਬ ਹੋਈ, ਮੂੰਗੀ ਦੀ ਅਦਾਇਗੀ ਦਾ ਮਸਲਾ ਸੀ। ਫਿਰ ਦਿੱਲੀ ਵਾਲੇ ਅੰਦੋਲਨ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਪੂਰੀ ਰਾਸ਼ੀ ਨਹੀਂ ਮਿਲੀ, ਕੇਸ ਅਜੇ ਪੂਰੇ ਵਾਪਸ ਨਹੀਂ, ਸਾਰੇ ਮਸਲੇ ਸੀ। ਸੋ ਇਹਨਾਂ ਮਸਲਿਆਂ ਤੇ ਕੱਲ੍ਹ ਭਗਵੰਤ ਮਾਨ ਨਾਲ ਲੰਬੀ ਬੈਠਕ ਚੱਲੀ ਹੈ, ਰਾਤ 9 ਵਜੇ ਤੱਕ, 9:30 ਵਜੇ ਤੱਕ ਉਹ ਬੈਠਕ ਦੌਰ ਲੰਬਾ ਚੱਲਿਆ। ਤੇ ਇਹਦੇ ਵਿੱਚ ਕੁਝ ਫੈਸਲੇ ਜਿਹੜੇ ਸਰਕਾਰ ਨੇ ਲਏ ਨੇ, ਇੱਕ ਤਾਂ ਲਿਆ ਕਿ ਅਸੀਂ ਹੁਣ 7 ਤਰੀਕ ਤੱਕ 7 ਸਤੰਬਰ ਤੱਕ ਦਾ ਉਹਨਾਂ ਨੇ ਸਮਾਂ ਮੰਗਿਆ ਕਿ 7 ਸਤੰਬਰ ਤੱਕ ਜਿੰਨਾ ਗੰਨੇ ਦਾ ਬਕਾਇਆ ਹੈ ਉਹ ਸਾਰਾ ਭੁਗਤਾਨ ਕਰ ਦਿੱਤਾ ਜਾਊਗਾ। 100 ਜੀ, ਕਰੋੜ ਅਸੀਂ ਜਾਰੀ ਕਰ ਦਾਂਗੇ। ਇਸੇ ਦੇ ਨਾਲ ਉਹਨਾਂ ਨੇ ਕਿਹਾ ਕਿ ਫਗਵਾੜਾ ਮਿੱਲ ਕੰਨੀ ਜਿਹੜਾ ਬਕਾਇਆ ਖੜਾ, ਉਹ ਫਗਵਾੜਾ ਮਿੱਲ ਦਾ ਵੇਚ ਕੇ, ਮਤਲਬ ਕਿ ਉਹਨਾਂ ਦੀਆਂ ਚੀਜ਼ਾਂ ਵੇਚਣੀਆਂ, ਜ਼ਮੀਨ ਵੇਚਣੀਆਂ, ਉਹਨਾਂ ਦਾ ਕੁਝ ਵੇਚਣਾ ਪਿਆ, ਉਹ ਵੇਚ ਕੇ ਪੈਸਾ ਪੂਰਾ ਕਰਾਂਗੇ। ਸੋ ਜੀ, ਉਹਦੇ ਲਈ ਅਦਾਇਗੀ ਕਰ ਦਿੱਤੀ ਜਾਊਗੀ। ਤੇ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵਾਰਸਾਂ ਦਾ ਜਿਹੜਾ ਵਿੱਤੀ ਬਕਾਇਆ ਉਹ ਅਗਸਤ ਮਹੀਨੇ 'ਚ ਦੇ ਦਿੱਤਾ ਜਾਊਗਾ। ਸੋ ਇਸ ਲਈ ਉਹਦੇ ਲਈ ਉਹ ਕਹਿੰਦੇ ਕਿ ਫਿਕਰ ਨਾ ਕਰਨ। ਉਹਨਾਂ ਨੇ ਕਿਸਾਨਾਂ ਜਥੇਬੰਦੀਆਂ ਨੂੰ ਵੀ ਔਰ ਕਿਸਾਨਾਂ ਨੂੰ ਵੀ ਅਪੀਲ ਕੀਤੀ, ਮੁੱਖ ਮੰਤਰੀ ਹੋਰਾਂ ਨੇ, ਕਿ ਸਾਨੂੰ ਥੋੜ੍ਹਾ ਜਿਹਾ ਹੁਣ ਸਮਾਂ ਦਿਓ। ਸੋ ਇਸ ਲਈ ਅਸੀਂ ਥੋੜ੍ਹਾ ਜਿਹਾ ਸਮਾਂ ਭਾਲਦੇ ਹਾਂ ਤੇ ਉਹ ਤੋਂ ਬਾਅਦ ਅਸੀਂ ਇਸ ਮਸਲੇ ਤੇ ਕੰਮ ਕਰਾਂਗੇ। ਤੇ ਜੀ, ਇਹ ਸਾਰੇ ਮਸਲੇ ਲੈ ਕੇ ਜਦੋਂ ਜਗਜੀਤ ਡੱਲੇਵਾਲ ਵੀ ਗਏ ਸੀ ਤਾਂ ਉਹਨਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਭਲਕੇ ਤੋਂ ਅਸੀਂ 3 ਦਿਨ ਲਈ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਚੱਕਾ ਜਾਮ ਪੱਕਾ ਕਰਾਂਗੇ। ਸੋ ਉਸ ਦਾ ਉਹਨਾਂ ਨੇ ਫੈਸਲਾ ਵਾਪਸ ਲਿਆ। ਉਹ ਕਹਿੰਦੇ ਅਸੀਂ ਅਗਲੇ ਹਫ਼ਤੇ ਫਿਰ ਮੁੱਖ ਮੰਤਰੀ ਹੋਰਾਂ ਨੂੰ ਮਿਲਾਂਗੇ ਤੇ ਉਸ ਜੀ, ਫਿਰ ਦੁਬਾਰਾ ਇਹਨੂੰ ਅਮਲੀ ਜਾਮਾ ਬਣਾਵਾਂਗੇ। ਹੁਣ ਦੇਖਣ ਵਾਲੀ ਗੱਲ ਹੋਏਗੀ, ਮੇਰੇ ਕੋਲ ਕੱਲ੍ਹ ਵੀ ਫੋਨ ਆ ਰਹੇ ਸੀ ਕਿ ਅਜੇ ਵੀ ਦਿੱਲੀ ਦੇ ਵਿੱਚ ਜਿਹੜੇ ਬੱਚੇ ਕੇਸ ਉੱਥੋਂ ਜ਼ਮਾਨਤਾਂ ਤੇ ਬਾਹਰ ਆਏ ਨੇ, ਉਹਨਾਂ ਦੇ ਕੇਸ ਅਜੇ ਵੀ ਉਸੇ ਤਰ੍ਹਾਂ ਖੜੇ ਨੇ, ਨਾ ਹੂੰ, ਚਲਾਨ ਪੇਸ਼ ਹੋ ਰਿਹਾ, ਨਾ ਮਾਮਲਾ ਨਿਬੜ ਰਿਹਾ। ਸੋ ਉਸ ਦੇ ਉੱਤੇ ਵੀ ਜਥੇਬੰਦੀਆਂ ਗੌਰ ਕਰਨ ਤੇ ਸਰਕਾਰਾਂ, ਪੰਜਾਬ ਸਰਕਾਰ ਇਸ ਮਸਲੇ ਨੂੰ ਨਿਬੇੜਨ ਲਈ ਪਹਿਲ ਕਦਮੀ ਕਰੇ। ਸੋ ਇਹ ਵੱਡੇ ਮਸਲੇ ਨੇ, ਪਰ ਸਰਕਾਰ ਵੱਲੋਂ ਕੱਲ੍ਹ ਜਿਹੜਾ ਖਾਸ ਕਰਕੇ ਗੰਨੇ ਦੀ ਅਦਾਇਗੀ ਨੂੰ ਲੈ ਕੇ ਸੁਨੇਹਾ ਦਿੱਤਾ, ਜੀ। ਜਾਂ ਜਿਹੜੀ ਹੈ ਮਤਲਬ ਕਿ ਉਹਨਾਂ ਦੇ ਬਾਕੀ ਜਿਹੜੇ ਸਹਾਇਤਾ ਰਾਸ਼ੀਆਂ ਨੂੰ ਲੈ ਕੇ ਕੀਤਾ, ਜੇ ਇਹਦੇ ਪਰ ਵੀ ਅਮਲੀ ਜਾਮਾ ਉਤਰਦਾ ਥੋੜ੍ਹੀ ਜਿਹੀ ਰਾਹਤ ਕਿਸਾਨਾਂ ਨੂੰ ਜ਼ਰੂਰ ਮਿਲੂਗੀ। ਸ਼ਰਮਾ ਜੀ, ਸਭ ਨੂੰ ਪਤਾ ਹੈ ਕਿ ਜਦੋਂ ਸੜਕਾਂ ਰੁਕਦੀਆਂ ਨੇ, ਉਦੋਂ ਦੇਸ਼ ਦੇ, ਸੂਬੇ ਦੇ ਸਰਮਾਏ ਦਾ ਨੁਕਸਾਨ ਹੁੰਦਾ ਹੈ। ਸੜਕਾਂ ਦੀ ਮੂਵਮੈਂਟ ਰੁਕਦੀ ਹੈ, ਟਰਾਂਸਪੋਰਟੇਸ਼ਨ ਰੁਕਦੀ ਹੈ, ਜਿਹੜਾ ਖਜ਼ਾਨੇ ਨੂੰ ਪੈਸਾ ਜਾਂਦਾ ਉਹ ਰੁਕ ਜਾਂਦਾ ਹੈ। ਰੁਕ ਜਾਂਦਾ, ਪਰ ਲੋਕ ਕੀ ਕਰਨ? ਕਿਸਾਨ ਕੀ ਕਰੇ? ਬਿਲਕੁਲ ਮਜ਼ਦੂਰ ਫਿਰ ਮਜਬੂਰੀ, ਕੀ ਕਰੇ? ਬਿਲਕੁਲ ਮੁਲਾਜ਼ਮ ਕੀ ਕਰਨ? ਬੇਰੁਜ਼ਗਾਰ ਕੀ ਕਰਨ? ਅੱਕਿਆਂ ਨੂੰ ਸੜਕਾਂ ਰੋਕਣੀਆਂ ਪੈਂਦੀਆਂ। ਨਹੀਂ, ਸਿਆਣੇ ਬਿਲਕੁਲ ਕਹਿੰਦੇ ਉਹਨਾਂ ਕੋਲ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ। ਪ੍ਰਵੀਨ ਜੀ, ਉਹਨਾਂ ਕੋਲ ਹੁਣ BC ਵਾਲਾ ਉਹਦਾ ਤਾਂ ਹੈ ਨਹੀਂਗਾ ਕਿ ਉਹ ਅਸਤੀਫਾ ਦੇ ਦੇਣਗੇ, ਉਹ ਜੀ, ਧਰਨਾ ਹੀ ਬਿਲਕੁਲ, ਲਾਉਣਗੇ। ਬਿਲਕੁਲ, ਧਰਨਾ ਹੀ ਲਾਓ। ਉਹਨਾਂ ਧਰਨਾ ਹੀ ਲਾਉਣਗੇ, ਉਹਨਾਂ ਕੋਲ ਅਸਤੀਫਾ ਹੂੰ, ਤਾਂ ਹੈ ਨਹੀਂਗਾ ਦੇਣ ਲਈ ਕੋਈ ਕਿ ਹਾਂ, ਹਾਂ। ਬਿਲਕੁਲ, ਉਹ ਇਸ ਬਿਲਕੁਲ। ਲਈ ਉਹਨਾਂ ਕੋਲ ਧਰਨਾ ਹੀ ਲਾਉਣ ਦਾ ਇੱਕ ਮਜਬੂਰੀ ਹੈ, ਔਰ ਉਸੇ ਨਾਲ ਉਹ ਲੋਕ ਮਸਲੇ ਲਈ ਲਾਉਂਦੇ ਨੇ, ਨਿੱਜ ਲਈ ਨਹੀਂ ਲੱਗਦੇ। ਨਿੱਜ ਲਈ, ਬਿਲਕੁਲ ਬਿਲਕੁਲ, ਸਹੀ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਸ਼ਰਮਾ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਬਹੁਤ ਜਾਣਕਾਰੀ ਸ਼ੁਕਰੀਆ। ਦੇ ਲਈ। ਜੀ। ਸੋ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਸ ਦੀ ਇਜਾਜ਼ਤ, ਸਮਾਂ ਇਜਾਜ਼ਤ ਨਹੀਂ ਦਿੰਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ।